ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਦੇ ਪ੍ਰੋਗਰਾਮ 'ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਪ੍ਰੋਗਰਾਮ ਅਪਡੇਟ ਅਮਰੀਕਾ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਇਸ ਟਾਈਮ ਹਰਜੋਤ ਸਿੰਘ ਖਾਲਸਾ ਜੀ। ਸਵਾਗਤ ਹੈ ਜੀ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਅਪ੍ਰੈਲ ਦੀ 6 ਤਰੀਕ ਆ, ਦਿਨ ਵੀਰਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਟਰੱਕਿੰਗ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 ਦੇ ਉੱਤੇ। ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕੇਣਾ 4159090503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਸਨੀ ਪਰੇਵਾਲ ਯੂਨੀਵਰਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਜਰਨੈਲ ਸਿੰਘ ਜੋਹਲ, ਹਰਨੇਕ ਸਿੰਘ ਪਾਵਲਾ ਰੈਂਟਨ ਵਾਸ਼ਿੰਗਟਨ, ਧਰਮ ਸਿੰਘ ਫਾਉਲਰ, ਸਰਜੀਤ ਸਿੰਘ ਲੰਡਨ ਗੈਸ ਐਂਡ ਫੂਡ ਐਲਕੋ ਨਵਾਡਾ, ਹਰਜੀਤ ਸਿੰਘ ਲੈਥਰੋਪ, ਐਂਟੀਲੋਪ ਟਰੱਕ ਸਟਾਪ ਬਰਨਸ ਵਾਇਓਮਿੰਗ, ਗੁਰਮੇਲ ਸਿੰਘ ਬਲਬੀਰ ਬਾਸੀ ਐਲਗਰੋਵ, ਕਰਨੈਲ ਸਿੰਘ ਰੰਧਾਵਾ ਟਰਲੌਕ, ਈਸ਼ੂ ਟਰੱਕ ਟ੍ਰੇਲਰ ਪਾਰਟਸ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਦੇ ਆਫਟਰ ਮਾਰਕੀਟ ਤੇ ਓਰੀਜਨਲ ਹਾਈ ਕੁਆਲਿਟੀ OEM ਪਾਰਟਸ ਖਰੀਦ ਸਕਦੇ ਹੋ ਵਾਜਿਬ ਕੀਮਤਾਂ ਦੇ ਉੱਤੇ। ਦੋ ਲੋਕੇਸ਼ਨਸ ਨੇ, ਟਰਲਕ ਅਤੇ ਸਟਾਕਟਨ ਦੇ ਵਿੱਚ। ਟਰਲਕ ਲਈ ਕਾਲ 2096687183, ਸਟਾਕਟਨ ਲਈ ਕਾਲ 2094102222। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਆਪਾਂ ਅੱਜ ਰਮਨ ਜੀ ਥੋੜੇ ਛੁੱਟੀ ਤੇ ਆ ਤੇ ਅੱਜ ਮੈਂ ਤੇ ਰਾਜਕਨਵੀਰ ਸਿੰਘ ਦੋਨੋਂ ਹੀ ਟਰੱਕਿੰਗ ਨੂੰ ਲੈ ਕੇ ਆਪਾਂ ਪਹਿਲਾਂ ਕੁਝ ਮਿੰਟ ਖਬਰਾਂ ਸਾਂਝੀਆਂ ਕਰਾਂਗੇ, ਫਿਰ ਤੁਹਾਡੇ ਨਾਲ ਜਿਹੜੀ ਆ ਗੱਲਬਾਤ ਵੀ ਲਾਈਟ ਜੀ ਕਰਾਂਗੇ ਵੀ ਕਿਸ ਤਰ੍ਹਾਂ ਜਿਹੜਾ ਬੇ ਏਰੀਏ ਦੇ ਵਿੱਚ ਆਪਾਂ ਲੈਵਲ 70 AM ਆ, ਬਹੁਤ ਸਾਰੀ ਖਾਸ ਕਰਕੇ ਟਰੱਕਰਸ ਦੀ ਕੰਪਲੇਨ ਸੀ, ਲੋਕਲ ਜਿਹੜੇ ਡੰਪ ਟਰੱਕਾਂ ਵਾਲੇ ਆ, ਕੰਟੇਨਰ ਵਾਲੇ ਆ, ਸਾਡਾ ਟਰੱਕਾਂ ਚੱਲਦਾ ਨਹੀਂ। ਸੋ ਹੁਣ 2 ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ। ਕਿਸ ਤਰ੍ਹਾਂ ਤੁਸੀਂ ਜਿਹੜਾ ਆ ਆਪਣੇ ਜਦੋਂ ਟਰੱਕ ਚਲਾਉਂਦੇ ਆ, ਰੇਡੀਓ ਜਦੋਂ ਲਾਈਵ ਸੁਣਦੇ ਆ ਜਾਂ ਬਾਅਦ 'ਚ YouTube ਤੇ, ਉਹ ਤੁਹਾਡੇ ਵਿਚਾਰ ਵੀ ਲਵਾਂਗੇ। ਸੋ ਸਭ ਤੋਂ ਪਹਿਲਾਂ ਆਪਾਂ ਜੋ ਗੱਲਬਾਤ ਕਰਦੇ ਜਾਈਏ ਟਰੱਕਿੰਗ ਦੀ, ਆਪਾਂ ਕੀ ਕੁਝ ਜੋ ਆ ਅੱਜ ਕੱਲ੍ਹ ਵਾਪਰ ਰਿਹਾ ਹੈਗਾ ਆ। ਤੇ ਟਰੱਕਿੰਗ ਇੰਡਸਟਰੀ ਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਵੀ ਵਾਲੀ ਜਿਹੜੀ ਸਿਚੁਏਸ਼ਨ ਆ ਉਹ ਬਹੁਤ ਇਸ ਟਾਈਮ ਗੁੱਡ ਨਹੀਂ ਹੈਗੀ। ਕਾਰਨ ਇਹੀ ਆ ਵੀ ਲੋਡਸ ਦੀਆਂ ਜਿਹੜੀਆਂ ਕੀਮਤਾਂ ਆ ਉਹ ਬਹੁਤ ਡਾਊਨ ਚੱਲ ਰਹੀਆਂ ਹੈਗੀਆਂ ਆ ਤੇ ਜਿਹੜੀ ਆਪਰੇਟਿੰਗ ਕਾਸਟ ਆ ਉਹ ਬਹੁਤ ਜ਼ਿਆਦਾ ਵੱਧ ਗਈ ਆ। ਉਹਦੇ ਚਾਹੇ ਤੁਸੀਂ ਡਰਾਈਵਰਸ ਦੀ ਤਨਖਾਹ ਲੈ ਲਓ, ਚਾਹੇ ਤੁਸੀਂ ਉਹਦੇ 'ਚ ਇਕਵਿਪਮੈਂਟ ਉਹਦੀ ਟਰੱਕ ਦੀ, ਟ੍ਰੇਲਰ ਦੀ ਪੇਮੈਂਟ, ਚਾਹੇ ਉਹ ਇੰਸ਼ੋਰੈਂਸ ਨੂੰ ਲੈ ਲਓ, ਮੇਨਟੇਨੈਂਸ ਨੂੰ ਲੈ ਲਓ, ਸਾਰਾ ਕੁਝ ਆਪਰੇਟਿੰਗ ਕਾਸਟ ਬਹੁਤ ਜ਼ਿਆਦਾ ਵੱਧ ਗਿਆ ਹੈਗਾ। ਸੋ ਆਪਾਂ ਨੂੰ ਟ੍ਰੇਸੀ ਨਗਰ ਕੀਰਤਨ ਤੇ ਵੀ ਬਹੁਤ ਵੱਡੀ ਗਿਣਤੀ 'ਚ ਆਪਣੇ ਟਰੱਕਰ ਭਰਾ ਮਿਲੇ ਸੀ ਤੇ ਉਹਨਾਂ ਨੇ ਦੱਸਿਆ ਵੀ ਕਿੰਨੇ ਚਿਰ ਤੋਂ ਆਪਾਂ ਸੁਣਦੇ ਹੈਗੇ ਪ੍ਰੋਗਰਾਮ, ਸਾਰਾ ਕੁਛ, ਤੇ ਸਾਰੇ ਕਹਿ ਰਹੇ ਸੀ ਅਸੀਂ ਟਰੱਕ, ਕੋਈ ਕਹਿੰਦਾ ਖੜਾ ਕਰਤਾ, ਕੋਈ ਕਹਿੰਦਾ ਸੇਲ ਤੇ ਲਾਇਆ, ਕੋਈ ਕਹਿ ਰਿਹਾ ਵੀ ਆਪਾਂ ਕੱਲ ਹੀ ਆ ਚਲਾ ਰਹੇ ਹੈਗੇ, ਠੀਕ ਚੱਲ ਰਿਹਾ ਹੈਗਾ, ਗੁਜ਼ਾਰੇ ਪਾਣੀ ਜੋਗਾ ਕੰਮ ਚੱਲੀ ਜਾਂਦਾ ਹੈਗਾ। ਸੋ ਕਾਫੀ ਜਿਹੜੀ ਆ ਉਹਨਾਂ ਤੋਂ ਵੀ ਇਨਪੁਟ ਆਈ ਹੈਗੀ ਆ, ਪਰ ਓਵਰਆਲ ਜਿੱਦਾਂ ਸਾਰੇ ਕਾਫੀ ਜਿਹੜੇ ਘਬਰਾਏ ਹੋਏ ਸੀ ਕਿਉਂਕਿ ਆਪਾਂ ਦੇਖਿਆ ਕਰੋਨਾ ਵਾਇਰਸ ਦੇ ਦੌਰਾਨ 2 ਸਾਲ ਬਹੁਤ ਟਰੱਕਾਂ ਵਾਲਿਆਂ ਨੇ ਬਿਜ਼ੀ ਵੀ ਰਹੇ ਆ, ਪੈਸੇ ਵੀ ਬਣਾਏ ਹੈਗੇ, ਇਹਦੇ 'ਚ ਕੋਈ ਸ਼ੱਕ ਨਹੀਂ ਹੈਗੀ। ਪਰ ਹੁਣ ਪਿਛਲੇ ਸਾਲ ਤੋਂ ਕਾਫੀ ਜਿਹੜਾ ਕੰਮ ਆ ਇਹ ਡਾਊਨ ਚੱਲ ਰਿਹਾ ਹੈਗਾ। ਬਿਲਕੁਲ ਹਰਜੋਤ ਸਿੰਘ ਜੀ, ਜਿੱਦਾਂ ਸਪੌਟ ਰੇਟਸ ਦੇ ਉੱਤੇ ਜੇ ਗੱਲ ਕਰੀਏ, ਪਿਛਲੇ ਮਹੀਨੇ ਦੇ ਮੁਕਾਬਲੇ, ਪਿਛਲੇ ਵੀਕ ਦੇ ਮੁਕਾਬਲੇ ਸੌਰੀ, ਇਸ ਵੀਕ ਦੇ ਵਿੱਚ ਜਿਹੜੇ ਲੋਡ ਪੋਸਟਿੰਗ ਆ, ਸਪੌਟ ਜਿਹੜੇ ਲੋਡ ਪੋਸਟ ਆ ਉਹ 2% ਵਧੇ ਆ। ਤੇ ਜੇ ਪਿਛਲੇ ਸਾਲ ਦੇ ਮੁਕਾਬਲੇ ਦੇਖੀਏ ਤਾਂ 70% ਘੱਟ ਆ। ਸੋ ਉੱਥੇ ਪ੍ਰਾਈਸਾਂ ਦਾ ਜਿਹੜਾ ਬਹੁਤ ਫਰਕ ਆ। ਵੈਨ ਦੇ ਪ੍ਰਾਈਸਿਸ ਦੇਖ ਲਓ, ਫਲੈਟ ਪੈਡ ਦੇ ਜਾਂ ਰੀਫਰ ਦੇ, ਇਸ ਸਾਲ ਦੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਜਿਹੜਾ ਰਾਈਟ ਨਾਓ ਜੋ ਆ ਰਿਹਾ ਹੈ ਨਾ, ਉਹ ਲਗਾਤਾਰ ਘਟਦੇ ਜਾ ਰਹੇ ਆ। ਸੋ ਥੱਲੇ ਵੱਲ ਨੂੰ ਜਿਹੜੇ ਸਪੌਟ ਰੇਟਸ ਆ ਉਹ ਆ ਰਹੇ ਆ। ਸੋ
ਪ੍ਰੋਬਲਮ ਤਾਂ ਜਿਹੜੀ ਆ ਉਹ ਡੈਫੀਨੇਟਲੀ ਇਸ ਦੇ ਨਾਲ ਆ ਰਹੀ ਆ, ਜਿਹਦੇ ਕਰਕੇ ਲੋਕਾਂ ਨੂੰ, ਟਰੱਕਰਸ ਨੂੰ ਕਾਫੀ ਮੁਸ਼ਕਲ ਦੇ ਵਿੱਚੋਂ ਲੰਘਣਾ ਪੈ ਰਿਹਾ। ਖਾਸ ਕਰਕੇ ਉਹਨਾਂ ਟਰੱਕਰਸ ਦੇ ਲਈ ਜਿਹੜੀ ਇਹ ਹੋਰ ਜ਼ਿਆਦਾ ਪ੍ਰੋਬਲਮ ਆ, ਜਿਨ੍ਹਾਂ ਨੇ ਇੱਦਾਂ ਦਾ ਸਮਾਂ ਪਹਿਲਾਂ ਕਦੀ ਨਹੀਂ ਸੀ ਦੇਖਿਆ। ਉਹ ਪੂਰੇ ਫੁੱਲ ਬਲੂਮ ਦੇ ਵਿੱਚ ਉਹ ਇਸ ਮਾਰਕੀਟ ਦੇ ਵਿੱਚ ਐਂਟਰੀ ਕੀਤੀ ਉਹਨਾਂ ਨੇ, ਤੇ ਉਹਨਾਂ ਨੂੰ ਇਹ ਵੀ ਕਈਆਂ ਨੂੰ ਜਿਹੜਾ ਉਸ ਦੇ ਵਿੱਚ ਭੁਲੇਖਾ ਰਿਹਾ ਵੀ ਭਾਈ ਵੀ ਇਦਾਂ ਹੀ ਸ਼ਾਇਦ ਖੌਰੇ ਜਿਹੜਾ ਉਹ ਚੱਲਦਾ ਆ, ਪਰ ਸਥਿਤੀ ਇਸ ਟਾਈਮ ਡਿਫਰੈਂਟ ਆ। ਈਵਨ ਜਿਹੜੇ ਜਿਨ੍ਹਾਂ ਨੇ ਮਹਿੰਗੇ ਇਕੁਇਪਮੈਂਟ ਲਏ ਆ, ਤੇ ਹੁਣ ਜੇ ਭਾਈ ਤੁਹਾਨੂੰ ਵੇਚਣਾ ਵੀ ਪੈ ਰਿਹਾ ਦੈਟਸ ਫਾਈਨ, ਵੇਚ ਕੇ ਜੇ ਕੋਈ ਹੋਰ ਜੌਬ ਕਰਨੀ ਹੈ ਜਾਂ ਕਿਸੇ ਦੇ ਲਈ ਡਰਾਈਵ ਵੀ ਕਰਨਾ ਆ, ਤਾਂ ਇਹ ਵਕਤ ਹੈਗਾ ਆ ਵੀ ਇਦਾਂ ਦਾ ਡਿਸੀਜਨ ਲੈ ਕੇ ਡਾਊਨਸਾਈਜ਼ ਕਰ ਲਓ। ਨਹੀਂ ਤਾਂ ਅਦਰਵਾਈਜ਼ ਸਾਰਾ ਹੀ ਕੁਛ ਜਿਹੜਾ ਆ ਉਹ ਤੁਹਾਡੇ ਲਈ ਪ੍ਰੋਬਲਮ ਜਿਹੜੀ ਉਹ ਆ ਜਾਊਗੀ। ਸੋ ਇਸ ਟਾਈਮ ਬਿਲਕੁਲ ਠੰਡੇ ਦਿਮਾਗ ਦੇ ਨਾਲ ਇਸ ਵਕਤ ਨੂੰ ਸਰਵਾਈਵ ਕਰਨ ਦੇ ਲਈ ਆ। ਜੀ, ਇੱਕ ਸੋ ਜਿਹੜੀ ਚੀਜ਼ ਹਰਜੋਤ ਸਿੰਘ ਜੀ, ਆਪਾਂ ਜਦੋਂ ਵੀ ਟਰੱਕਰ ਆਪਾਂ ਨੂੰ ਮਿਲਦੇ ਆ, ਉਹਨਾਂ ਨੇ ਤਕਰੀਬਨ ਇਹੀ ਜਿਹੜਾ ਉਹ ਦੱਸਿਆ ਵੀ ਇਹ ਅਜਿਹੇ ਮਾਮਲਿਆਂ ਦੇ ਵਿੱਚ ਐਕਸਪੀਰੀਅੰਸ ਦੀ ਘਾਟ ਹੀ ਮੋਸਟਲੀ ਜਿਹੜੀ ਆ ਲੋਕਾਂ ਨੂੰ, ਜਾਂ ਮਾਰਕੀਟ ਦੀ ਜਿਹੜੀ ਉਹ ਸਟੱਡੀ ਜਾਂ ਮਾਰਕੀਟ ਦੇ ਬਾਰੇ ਜਿਹਨੂੰ ਨਾ ਪਤਾ ਹੋਣਾ, ਜਾਂ ਉੱਤੋਂ ਦੀ ਲੱਤ ਕਰ ਕਰਕੇ ਚੀਜ਼ਾਂ ਮਹਿੰਗੀਆਂ ਖਰੀਦਣੀਆਂ, ਜਾਂ ਆਪਣਾ ਭਾਅ ਜਾਣ-ਬੁੱਝ ਕੇ ਜਿਹੜਾ ਉਹ ਥੱਲੇ ਨੂੰ ਸੁੱਟ ਕੇ ਜਿਹੜਾ ਉਹ ਚੱਲਣਾ, ਉਹ ਇਵੈਂਚੁਅਲੀ ਉਹਨਾਂ ਦੇ ਡਾਊਨਫਾਲ ਦਾ ਕਾਰਨ ਜਿਹੜਾ ਉਹ ਬਣਦਾ ਜਾ ਰਿਹਾ ਆ। ਜਿਹੜੇ ਲੰਮੇ ਸਮੇਂ ਤੋਂ ਆ ਇਸ ਇੰਡਸਟਰੀ ਦੇ ਵਿੱਚ, ਉਹ ਸਾਰੇ ਟਰੈਂਡਸ ਨੂੰ ਦੇਖਦੇ ਆ, ਤੇ ਫਿਰ ਉਸ ਹਿਸਾਬ ਦੇ ਨਾਲ ਡਿਸੀਜਨ ਜਿਹੜੇ ਉਹ ਆਪਣੇ ਬਣਾਉਂਦੇ ਆ, ਫੈਸਲੇ ਲੈਂਦੇ ਆ, ਤਾਂ ਜੋ ਐਟਲੀਸਟ ਇਸ ਮਾੜੇ ਵਕਤ ਨੂੰ ਉਹ ਰਾਈਡ ਆਊਟ ਕਰ ਸਕਣ, ਸਰਵਾਈਵ ਜਿਹੜਾ ਉਹ ਕਰ ਸਕਣ। ਜੀ, ਬਿਲਕੁਲ। ਸੋ ਸਾਰਾ ਇੱਕ ਦੂਜੇ ਦਾ ਜਿਹੜਾ ਸਾਥ ਦਿਓ, ਕਿਤੇ ਵੀ ਤੁਸੀਂ ਇਹ ਨਾ ਸੋਚੋ ਵੀ ਲਓ ਜੀ ਆਹ ਹੋ ਗਿਆ, ਡਾਊਨ ਹੋ ਗਿਆ ਕਿੱਦਾਂ। ਆਪਾਂ ਤੁਹਾਡੇ ਨਾਲ ਖਬਰਾਂ ਸਾਂਝੀਆਂ ਕਰਦੇ ਹੀ ਹਾਂ, ਕਿਸ ਤਰ੍ਹਾਂ ਜਿਹੜੀਆਂ ਦੁਨੀਆ ਦੀਆਂ ਟੌਪ ਦੀਆਂ ਕੰਪਨੀਆਂ ਆ, ਚਾਹੇ ਉਹ ਐਮਾਜ਼ੋਨ ਆ, ਗੂਗਲ ਆ, ਫੇਸਬੁੱਕ ਦੀ ਪੇਰੈਂਟ ਕੰਪਨੀ ਮੈਟਾ ਆ, ਮਾਈਕਰੋਸਾਫਟ ਆ, ਈਵਨ ਐਪਲ ਕੰਪਿਊਟਰਸ, ਸਾਰੀਆਂ ਹੀ ਕੰਪਨੀਆਂ ਨੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਲੇ ਆਫ ਕੀਤੇ ਆ। ਮੈਕਡੋਨਲਡ ਵਰਗੀ ਜਿਹੜੀ ਫੂਡ ਦੀ ਕੰਪਨੀ ਆ, ਉਹਨਾਂ ਨੇ ਵੀ ਲੇ ਆਫ ਕੀਤੇ। ਸੋ ਉਹਦਾ ਕਾਰਨ ਇਹੀ ਹੁੰਦਾ ਹੈ ਵੀ ਆਪਣੇ ਐਕਸਪੈਂਸ ਕੱਟ ਕਰੋ, ਤੇ ਤਾਂ ਕਿ ਜਿਹੜਾ ਮਾੜਾ ਟਾਈਮ ਆ ਉਹਦੇ ਵਿੱਚ ਸਰਵਾਈਵ ਕਰੋ। ਤੇ ਕੁਛ ਕੁ ਆਪਾਂ ਖਬਰਾਂ ਸਾਂਝੀਆਂ ਕਰਦੇ ਹਾਂ, ਉਹ ਤੋਂ ਬਾਅਦ ਫਿਰ ਬ੍ਰੇਕ ਲੈ ਕੇ ਫਿਰ ਤੁਹਾਡੇ ਕੁਐਸਚਨ ਆਨਸਰ ਵੀ ਲਵਾਂਗੇ। ਕੋਸ਼ਿਸ਼ ਕਰਾਂਗੇ ਆਪਾਂ ਕੁਛ ਨਾ ਕੁਛ ਡਿਸਕਸ ਕਰ ਸਕੀਏ। ਇੱਕ ਜ਼ਰੂਰ ਆ ਵੀ ਰਾਜਕਨਵੀਰ ਸਿੰਘ, ਜਦੋਂ ਕਿਸੇ ਦਾ ਟਰੱਕ ਹਾਈਵੇ ਦੇ ਉੱਤੇ ਖਰਾਬ ਹੋ ਜਾਂਦਾ ਆ, ਜੀ। ਤੇ ਬੜੇ ਧਿਆਨ ਦੇ ਨਾਲ ਤੁਹਾਨੂੰ ਜਿਹੜਾ ਆ ਸਾਈਡ ਤੇ ਪਾਰਕ ਕਰਕੇ ਕਿਹੜੇ ਸਾਈਡ 'ਚ ਹੀ ਤੁਸੀਂ ਤੁਰ ਕੇ ਜਾਣਾ ਆ, ਉਹ ਬਹੁਤ ਰੱਖਣਾ ਚਾਹੀਦਾ ਧਿਆਨ। ਮੈਰੀਲੈਂਡ ਸਟੇਟ ਪੁਲਿਸ ਵੱਲੋਂ ਇੱਕ ਖਬਰ ਆ ਰਹੀ ਹੈ, ਬਹੁਤ ਹੀ ਮਾੜੀ ਖਬਰ। ਇੱਕ ਪੰਜਾਬੀ ਨੌਜਵਾਨ ਆਪਣਾ ਟਰੱਕਰ ਆ, ਉਸ ਦਾ ਟਰੱਕ ਜਿਹੜਾ ਆ ਉਹ ਖਰਾਬ ਹੋ ਗਿਆ ਅਪ੍ਰੈਲ 5 ਨੂੰ, ਕੱਲ, ਯਾਨੀ ਕਿ ਕੱਲ ਸ਼ਾਮ ਦੇ 6 ਵਜੇ ਦੇ ਕਰੀਬ, ਹਾਈਵੇ I-95 ਤੇ ਜੀ। ਐਵਿੰਗਟਨ ਮੈਰੀਲੈਂਡ ਦੇ ਵਿੱਚ। ਤੇ ਉਹ ਟਰੱਕ ਜਦੋਂ ਖਰਾਬ ਹੋ ਗਿਆ, ਉਹ ਚੋਂ ਨਿਕਲ ਕੇ ਸ਼ੋਲਜਰ ਤੇ ਅੱਗੇ ਜਾ ਰਿਹਾ ਸੀ, ਤੇ ਪਿੱਛੋਂ ਇੱਕ ਕਾਰ ਆਈ, ਤੇ ਕਾਰ ਨੇ ਜਿਹੜਾ ਚੱਕ ਕੇ ਆ ਉਸ ਨੂੰ ਥੈਂ ਦੇ ਉੱਤੇ ਹੀ ਮਾਰ ਦਿੱਤਾ। ਬਹੁਤ ਹੀ ਹੂੰ। ਮਾੜੀ ਖਬਰ ਆ ਰਹੀ। ਰਾਜਵਿੰਦਰ ਸਿੰਘ ਨਾਮ ਦਾ ਇਹ ਜੋ ਡਰਾਈਵਰ ਆ, ਨਿਊਯਾਰਕ ਰਹਿਣ ਵਾਲਾ ਆ, 22 ਸਾਲਾਂ ਦਾ ਨੌਜਵਾਨ ਮੁੰਡਾ ਸੀ। ਉਸਨੇ ਜੋ I-95 ਹਾਈਵੇ ਆ, ਉੱਥੇ ਆਪਣਾ ਜਿਹੜਾ ਆ ਟਰੱਕ ਖੜਾ ਕੀਤਾ ਸੀ ਵੋਲਵੋ ਦਾ, ਕਿਉਂਕਿ ਡਿਸੇਬਲ ਹੋ ਗਿਆ ਸੀ। ਹੈਜ਼ਰਡ ਲਾਈਟਸ ਪੂਰੀਆਂ ਔਨ ਸੀਆਂ, ਪਰ ਸਮ ਰੀਜ਼ਨ ਕਰਕੇ ਇੱਕ ਪਿੱਛੋਂ ਕਾਰ ਆਈ ਕੈਮਰੀ, ਉਹ ਕਹਿੰਦੇ ਵੀ ਉਸ ਨੂੰ ਚੱਕ ਕੇ ਜਿਹੜਾ ਆ ਮਾਰਿਆ, ਤੇ ਉਸ ਦੀ ਮੌਕੇ ਦੇ ਉੱਤੇ ਹੀ ਜਿਹੜੀ ਆ ਮੌਤ ਹੋ ਗਈ ਹੈਗੀ ਆ। ਕਾਰ ਦੇ ਡਰਾਈਵਰ ਦਾ ਨਾਂ, ਉਹ ਵੀ ਨਿਊਯਾਰਕ ਤੋਂ ਆ, ਆਵਾਸ ਜ਼ਹੀਰ ਕਰਕੇ ਦੱਸਿਆ ਆ, 19 ਸਾਲਾਂ ਦਾ ਆ, ਤੇ ਉਹਦੀ ਕਾਰ ਦੇ ਵਿੱਚ ਵੀ ਲੋਕ ਬੈਠੇ ਸੀ, ਪਰ ਉਹਨੂੰ ਕਿਸੇ ਤਰ੍ਹਾਂ ਦਾ ਜਿਹੜਾ ਨੁਕਸਾਨ ਨਹੀਂ ਹੋਇਆ ਹੈਗਾ। ਇਹ ਸਾਰੇ ਜੀ। ਕਾਸੇ ਦੇ ਵਿੱਚ ਜਿਹੜੀ ਉੱਥੇ ਦੀ ਲੋਕਲ ਪੁਲਿਸ ਹੈਗੀ ਆ, ਉਹਨਾਂ ਨੇ ਆਪਣਾ ਨੰਬਰ ਦਿੱਤਾ ਹੈ ਵੀ ਜੇ ਕਿਸੇ ਨੂੰ ਇਹਦੇ ਬਾਰੇ ਜਾਣਕਾਰੀ ਹੋਵੇ ਤਾਂ ਜ਼ਰੂਰ ਤੁਸੀਂ ਪੁਲਿਸ ਨੂੰ ਕਾਲ ਕਰ ਸਕਦੇ ਹੋ, 410 537 1150। ਸੋ ਬਹੁਤ ਹੀ ਮਾੜੀ ਖਬਰ। ਨਿਊਯਾਰਕ ਦਾ 22 ਸਾਲਾਂ ਦਾ ਨੌਜਵਾਨ, ਵਿਚਾਰੇ ਦਾ ਟਰੱਕ ਖਰਾਬ ਹੋ ਗਿਆ ਸੀ, ਤੇ ਉੱਥੇ ਹੀ ਸਾਈਡ ਤੇ ਸ਼ੋਲਜਰ ਤੇ ਉਹ ਜਾ ਰਿਹਾ ਸੀ, ਜਦੋਂ ਪਿੱਛੋਂ ਕਾਰ ਨੇ ਆ ਕੇ ਚੱਕ ਕੇ ਮਾਰਿਆ। ਸੋ ਇਸ ਇਸ਼ੂ ਦੇ ਉੱਤੇ ਵੀ ਜਿਹੜੇ ਸਾਡੇ ਟਰੱਕਰ ਵੀਰ ਆ, ਜ਼ਰੂਰ ਜੇ ਤੁਹਾਡਾ ਐਕਸਪੀਰੀਅੰਸ ਆ ਕਿਸ ਤਰ੍ਹਾਂ ਕਰਨਾ ਚਾਹੀਦਾ ਆ, ਹਾਈਵੇ ਤੇ ਤੁਹਾਡਾ ਟਰੱਕ ਖਰਾਬ ਹੋ ਜਾਂਦਾ, ਸਾਈਡ ਨੂੰ ਪਾਰ ਕਰਕੇ ਕਿੱਥੇ ਖੜਾ ਕਰਨਾ ਚਾਹੀਦਾ। ਆਪਾਂ ਕਈ ਵਾਰੀ ਦੇਖਿਆ ਕਾਰਾਂ ਵੀ ਖਰਾਬ ਹੋ ਜਾਂਦੀਆਂ, ਕਾਰ ਖਰਾਬ ਕਰਕੇ ਕੋਈ ਟਾਇਰ ਚੇਂਜ ਕਰ ਰਿਹਾ ਹੁੰਦਾ, ਬਹੁਤ ਇੱਦਾਂ ਦੇ ਐਕਸੀਡੈਂਟ ਹੁੰਦੇ ਆ।
ਕਿਸ ਤਰ੍ਹਾਂ ਸਾਨੂੰ ਬਚਣਾ ਚਾਹੀਦਾ, ਜ਼ਰੂਰ ਤੁਸੀਂ ਪੰਜਾਬੀ ਰੇਡੀਓ ਯੂਐਸਏ ਦੇ ਸਟੂਡੀਓ 408 272 5200 ਤੇ ਕਾਲ ਕਰਕੇ ਆਪਣੇ ਵਿਚਾਰ ਵੀ ਦਿਓ, ਤਾਂ ਕਿ ਫਿਊਚਰ ਦੇ ਵਿੱਚ ਜਿਹੜੀ ਆ ਇਦਾਂ ਦੀ ਦੁਰਘਟਨਾ ਉਹ ਨਾ ਵਾਪਰੇ। ਕਿਸੇ ਦਾ ਭੈਣ ਭਰਾ, ਕਿਸੇ ਦਾ ਹਸਬੈਂਡ ਕੋਈ ਇਦਾਂ ਦੇ ਜਿਹੜੇ ਐਕਸੀਡੈਂਟ ਦੇ ਵਿੱਚ ਉਹਦੀ ਮੌਤ ਨਾ ਹੋਵੇ। ਜੀ ਬਿਲਕੁਲ, ਕਾਲ ਕਰ ਸਕਦੇ ਹੋ 408 272 5200 ਦੇ ਉੱਤੇ। ਅਗਲੀ ਜਿਹੜੀ ਟਰੱਕਿੰਗ ਦੇ ਨਾਲ ਸੰਬੰਧਿਤ ਖਬਰ ਦੇ ਵਿੱਚ ਹਰਜੋਤ ਸਿੰਘ ਜੀ, ਜਿਹੜਾ ਯੂਐਸ ਮੈਕਸੀਕੋ ਦਾ ਬਾਰਡਰ ਆ, ਉੱਥੇ ਕਹਿੰਦੇ ਵੀ ਇਸ ਟਾਈਮ ਦੋਨਾਂ ਪਾਸਿਓਂ ਕਾਫੀ ਡਿਲੇ ਜਿਹੜੇ ਉਹ ਚੱਲ ਰਹੇ ਆ। ਕਸਟਮ ਦੇ ਜਿਹੜੇ ਸਿਸਟਮ ਆ ਉਸ ਦੇ ਵਿੱਚ ਖਾਸ ਕਰਕੇ ਕਹਿੰਦੇ ਵੀ ਜਿਹੜੇ ਕਾਰਗੋ ਟਰੱਕ ਡਰਾਈਵਰਸ ਆ, ਪੋਰਟ ਆਫ ਐਂਟਰੀ ਜਿਹੜੀ ਅਲ ਪਾਸੋ ਟੈਕਸਸ 'ਚ ਆ, ਉੱਥੇ ਪਿਛਲੇ ਕਈ ਦਿਨਾਂ ਤੋਂ ਸੈਂਕੜੇ ਹੀ ਜਿਹੜੇ ਕਮਰਸ਼ੀਅਲ ਟਰੱਕ ਡਰਾਈਵਰਸ ਹੈਗੇ ਆ, ਉਹ ਰਿਪੋਰਟ ਕਰ ਰਹੇ ਆ ਵੀ ਘੰਟਿਆਂ ਬੱਧੀ ਲਾਈਨਾਂ ਜਿਹੜੀਆਂ ਉਹ ਲੱਗ ਰਹੀਆਂ ਆ। ਕਾਰਨ ਉਸ ਦੇ ਵਿੱਚ ਜਿਹੜੇ ਯੂਐਸ ਕਸਟਮ ਐਂਡ ਬਾਰਡਰ ਪ੍ਰੋਟੈਕਸ਼ਨ ਵਾਲੇ ਕਹਿੰਦੇ ਆ ਵੀ ਭਾਈ ਕੰਪਿਊਟਰ ਇਸ਼ੂਜ਼ ਦੇ ਕਰਕੇ ਇਹ ਜਿਹੜੀ ਸਮੱਸਿਆ ਆ ਉਹ ਲੱਗ ਰਹੀ ਆ। ਸੀਬੀਪੀ ਬਾਰਡਰ ਵੇਟ ਟਾਈਮ ਪੇਜ ਵੈਡਨਸਡੇ ਨੂੰ ਟਰੱਕ ਇਹ ਸ਼ੋਅ ਕਰ ਰਿਹਾ ਸੀਗਾ ਵੀ ਮੈਕਸੀਕੋ ਵਿੱਚ 30 ਮਿੰਟ ਜਿਹੜੇ ਉਹ ਮਹਿਜ ਲੱਗ ਰਹੇ ਆ। ਸੋ ਇੰਟਰਨੈਸ਼ਨਲ ਜਿਹੜਾ ਬ੍ਰਿਜ ਹੈਗਾ ਆ, ਉੱਥੋਂ ਪਿਛਲੇ ਸਾਲ ਹਰਜੋਤ ਸਿੰਘ ਜੀ 6,50,000 ਕਾਰਗੋ ਟਰੱਕਸ ਉਹਨਾਂ ਨੇ ਕ੍ਰਾਸ ਕੀਤਾ ਹੈ। $73 ਬਿਲੀਅਨ ਦਾ ਟ੍ਰੇਡ ਯੂਐਸ ਮੈਕਸੀਕੋ ਤੋਂ ਸਿਰਫ ਉਸ ਬ੍ਰਿਜ ਦੇ ਜ਼ਰੀਏ ਹੋਇਆ ਦੱਸਿਆ ਜਾਂਦਾ ਆ। ਸੋ ਜਦੋਂ ਕੋਈ ਇਦਾਂ ਦੀ ਪ੍ਰੋਬਲਮ ਆਉਂਦੀ ਆ ਤਾਂ ਜਿਹੜੇ ਟਰੱਕਰਸ ਆ ਉਹਨਾਂ ਨੂੰ ਕਹਿੰਦੇ ਆ ਵੀ ਘੰਟਿਆਂ ਬੱਧੀ ਕਈ ਥਾਵਾਂ ਦੇ ਉੱਤੇ ਤਾਂ 8-8 ਘੰਟੇ ਤੱਕ ਉਹਨਾਂ ਨੂੰ ਵੇਟ ਜਿਹੜੀ ਆ ਉਹ ਕਰਨੀ ਪਈ ਆ, ਜਦੋਂ ਮੈਕਸੀਕੋ ਤੋਂ ਇੱਧਰਲੇ ਪਾਸੇ ਨੂੰ एंट्री इन्होंने करनी सी। जी, अगली खबर पर चलिए। बहुत सारे ਜਿਹੜੇ ਟਰੱਕ ਯਾਰਡ ਆ ਜਾਂ ਟਰੱਕ ਸ਼ਾਪਸ ਆ ਜਾਂ ਜਿੱਥੇ ਆਪਾਂ ਟਰੱਕ ਪਾਰਕ ਕਰਦੇ ਹੈਗੇ ਆ, ਉੱਥੇ ਅੱਜ ਕੱਲ ਅੱਗਾਂ ਲੱਗਣ ਦੀ ਜਿਹੜੀਆਂ ਖਬਰਾਂ ਆ ਉਹ ਬਹੁਤ ਆ ਰਹੀਆਂ ਹੈਗੀਆਂ। ਐਲੀ ਆਇਓਵਾ ਦੇ ਵਿੱਚ ਇੱਕ ਟਰੱਕਿੰਗ ਯਾਰਡ ਸੀ, ਨਾਲ ਉਹਨਾਂ ਦੀ ਆਫਿਸ ਦੀ ਬਿਲਡਿੰਗ ਸੀ। ਕੱਲ ਉੱਥੇ ਜਿਹੜੀ ਅੱਗ ਲੱਗ ਗਈ 1900 ਬਲਾਕ ਸਟੇਟ ਸਟਰੀਟ ਨਾਰਥ ਵੈਸਟ ਸਾਈਡ ਆਫ ਜਿਹੜਾ ਟਾਊਨ ਆ ਐਲਆਈ, ਤੇ ਐਲੀ ਟਰੱਕਿੰਗ ਕੰਪਨੀ ਦੇ ਕਾਫੀ ਟਰੱਕ ਜਿਹੜੇ ਆ ਉਹ ਸੜ ਕੇ ਸੁਆਹ ਹੋ ਗਏ। ਵੀ ਕੁਝ ਮਹੀਨੇ ਪਹਿਲਾਂ ਆਪਣੇ ਪੰਜਾਬੀਆਂ ਦੇ ਵੀ ਇੱਕ ਟਰੱਕ ਯਾਰਡ 'ਚ ਫਰਿਜ਼ਨੋ 'ਚ, ਫਿਰ ਇੱਧਰ ਲਿੰਕਨ ਅੱਗ ਲੱਗੀ ਸੀ, ਇੱਕ ਸਕੂਲ ਦੇ ਲਾਗੇ ਵੀ ਅੱਗ ਲੱਗਣ ਦੀ ਖਬਰ ਆਈ ਸੀ। ਤੇ ਇਸ ਤੋਂ ਪਹਿਲਾਂ ਵੀ ਇੱਕ ਹੋਰ ਟਰੱਕਿੰਗ ਯਾਰਡ ਸੀ, ਉੱਥੇ ਅੱਗ ਲੱਗ ਗਈ ਸੀ। ਸੋ ਇਹ ਜਦੋਂ ਤੁਸੀਂ ਟਰੱਕ ਪਾਰਕ ਕਰਦੇ ਆ, ਇਹ ਸਾਰਾ ਕੁਝ ਧਿਆਨ ਰੱਖੋ। ਬਹੁਤ ਵਾਰ ਕੀ ਆ ਵੀ ਆਪਾਂ ਜਿਹੜੇ ਆ ਨਾ ਬਾਹਲੇ ਆਰਗੇਨਾਈਜ਼ ਨਹੀਂ ਚੱਲਦੇ ਹੈਗੇ। ਬਹੁਤ ਸਾਰੇ ਜਿਹੜੀਆਂ ਟਰੱਕਿੰਗ ਪਾਰਕਿੰਗ ਪਲੇਸਿਸ ਹੈਗੀਆਂ, ਉੱਥੇ ਮੋਬਾਈਲ ਹੋਮ ਹੁੰਦੇ ਆ, ਕੋਈ ਨਾ ਕੋਈ ਰਹਿੰਦਾ ਹੁੰਦਾ ਆ, ਕਈ ਵਾਰੀ ਗੈਸ ਦੇ ਟੈਂਕ ਹੁੰਦੇ ਆ, ਉਹ ਵੀ ਜਿਹੜਾ ਕਾਰਨ ਬਣ ਜਾਂਦੇ ਹੈਗੇ ਆ, ਸੌ ਜਾਂਦੇ ਆ। ਤੇ ਕਈ ਗੈਸ ਹੀਟਰ ਜਿਹੜੇ ਆਪਾਂ ਇਲੈਕਟ੍ਰਿਕ ਹੀਟਰ ਕਈਆਂ ਨੇ ਲਾਏ ਹਾਂਜੀ। ਹੁੰਦੇ, ਕਿਉਂਕਿ ਉੱਥੇ ਗੈਸ ਨਹੀਂ ਹੁੰਦੀ ਹੈਗੀ। ਸੋ ਇਹ ਸਾਰਾ ਕੁਝ ਬੜੇ ਧਿਆਨ ਨਾਲ ਰੱਖਣ ਦੀ ਗੱਲ ਹੈਗੀ ਆ। ਸੋ ਸਾਡਾ ਇਹ ਖਬਰ ਸਾਂਝੀ ਕਰਨ ਦਾ ਕਾਰਨ ਇਹ ਆ, ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦਾ ਵੀ ਇੱਕ ਟਰੱਕਿੰਗ ਯਾਰਡ 'ਚ ਅੱਗ ਲੱਗ ਗਈ ਤੇ ਉਹਨਾਂ ਦਾ ਜਿਹੜਾ ਟਰੱਕ ਆ ਉਹ ਸੜ ਕੇ ਸੁਆਹ ਹੋ ਗਿਆ, ਤੇ ਉਹ ਤੋਂ ਬਾਅਦ ਨਾਲ ਦੇ 4-5 ਟਰੱਕ ਵੀ ਜਿਹੜੇ ਸੜ ਗਏ, ਤੇ ਉਹਨਾਂ ਦਾ ਜਿਹੜਾ ਗੈਸ ਸੀ ਉਹ ਗਰਾਊਂਡ ਤੇ ਡਿੱਗ ਪਿਆ। ਨੈਚੁਰਲੀ ਗਰਾਊਂਡ ਦੇ ਉੱਤੇ ਫੈਲਣਾ ਹੀ ਸੀ ਜਦੋਂ ਟਰੱਕਾਂ ਨੂੰ ਅੱਗ ਲੱਗੀ, ਤੇ ਮੁੜ ਕੇ ਫਾਇਰ ਡਿਪਾਰਟਮੈਂਟ ਵਾਲੇ ਆਏ। ਉਹਨਾਂ ਨੇ 60-70 ਹਜ਼ਾਰ ਦਾ ਜਿਹੜਾ ਬਿੱਲ ਸੀ ਉਹ ਉਹਨਾਂ ਨੂੰ ਦਿੱਤਾ। ਉਸ ਤੋਂ ਬਾਅਦ ਉਹਨਾਂ ਨੇ ਇਹ ਕਿਹਾ ਵੀ ਜਿੱਥੇ-ਜਿੱਥੇ ਵੀ ਇਹ ਜਿਹੜਾ ਆਇਲ ਡਿੱਗਿਆ ਆ, ਇਹ ਤੁਹਾਨੂੰ ਸਾਰੀ ਜਿਹੜੀ ਸੋਇਲ ਆ ਇਹਦੀ ਰੀਮੀਡੀਏਸ਼ਨ ਕਰਨੀ ਪੈਣੀ ਆ। ਸੋ ਉਹਨਾਂ ਨੇ ਕੋਈ ਇੰਸ਼ੋਰੈਂਸ ਵੀ ਨਹੀਂ ਕਰਾਈ ਹੋਈ ਸੀ ਕਿਸੇ ਤਰ੍ਹਾਂ ਦੀ। ਸੋ ਇਹ ਬਹੁਤ ਵੱਡਾ, ਜਿੱਦਾਂ ਪਤਾ ਨਹੀਂ ਹੁਣ ਉਹ ਕਿੰਨਾ ਖਰਚਾ ਹੋਇਆ ਹੋਊਗਾ। ਮੇਰੀ ਕਿਸੇ ਆਪਣੇ ਭਰਾ ਨਾਲ ਗੱਲਬਾਤ ਹੋਈ ਸੀ ਵੀ ਅਸੀਂ ਇੱਦਾਂ ਜਿੱਦਾਂ ਰਗੜ ਹੋ ਗਏ ਆ ਵੀ ਆਹ ਹੁਣ ਕਿਸੇ ਨੇ ਟਰੱਕ ਪਾਰ ਕੀਤਾ ਸੀ, ਉਹਨੂੰ ਟਰੱਕ ਨੂੰ ਅੱਗ ਲੱਗ ਗਈ, ਪਤਾ ਨਹੀਂ ਕਿੱਦਾਂ ਲੱਗੀ, ਤੇ ਉਹ ਤੋਂ ਬਾਅਦ ਜਿਹੜਾ ਸਾਡਾ ਤਾਂ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ। ਸੋ ਇਹ ਜ਼ਰੂਰ ਧਿਆਨ ਰੱਖੋ। ਬਾਕੀ ਜਿੱਥੇ ਟਰੱਕ ਪਾਰਕਿੰਗ ਪਲੇਸਿਸ ਹੁੰਦੀਆਂ ਉਹਨਾਂ ਨੂੰ ਵੀ ਜ਼ਰੂਰ ਇੱਦਾਂ ਦਾ ਧਿਆਨ ਰੱਖਣਾ ਚਾਹੀਦਾ ਵੀ ਕੱਲ੍ਹ ਨੂੰ ਇੱਦਾਂ ਦੀ ਕੋਈ ਅਨਫੋਰਚੂਨੇਟ ਚੀਜ਼ ਵਾਪਰਦੀ ਆ, ਤੇ ਜੇ ਆਇਲ ਡਿੱਗਦਾ ਆ ਤੇ ਉਹ ਨੈਚੁਰਲੀ ਜਦੋਂ ਫਿਰ ਫਾਇਰ ਡਿਪਾਰਟਮੈਂਟ ਨੇ, ਐਨਵਾਇਰਨਮੈਂਟਲ ਸਰਵਿਸਿਜ਼, ਹੈਲਥ ਡਿਪਾਰਟਮੈਂਟ ਵਾਲਿਆਂ ਨੇ ਆਉਣਾ ਹੀ ਆ। ਉਹਨਾਂ ਨੇ ਤਾਂ ਇਹ ਕਹਿਣਾ ਹੀ ਆ ਵੀ ਜਿਹੜਾ ਇਹ ਤਾਂ ਨੈਚੁਰਲੀ ਥੱਲੇ ਪਾਣੀ ਜੇ ਗਰਾਊਂਡ 'ਚ ਲੱਗਿਆ ਥੱਲੇ ਫਿਰ ਪਾਣੀ 'ਚ ਜਾਊਗਾ, ਤੇ ਉਹ ਸਾਰਾ ਜਿਹੜੀ ਆ ਉਸ ਨੂੰ ਸੋਇਲ ਨੂੰ ਜਿਹੜਾ ਆ
ਰੀਮੀਡੀਏਟ ਠੀਕ ਕਰੋ। ਕਰਨ ਦੇ ਲਈ ਜੀ ਬਿਲਕੁਲ ਹਾਂਜੀ, ਕਾਫੀ ਤੇ ਮਨੀ ਕਰ ਹੈਜ਼ਰਡਸ ਮਟੀਰੀਅਲ ਮੈਨੇਜਮੈਂਟ ਵਾਲੀ ਟੀਮ ਆ ਜਾਂਦੀ ਆ ਸਿਟੀ ਦੀ, ਤੇ ਉਹ ਤੁਹਾਨੂੰ ਡੰਪ ਵੀ ਉੱਥੇ ਜਾ ਕੇ ਕਰਨਾ ਪੈਂਦਾ ਜਿੱਥੇ ਹੈਜ਼ਰਡਸ ਮਟੀਰੀਅਲ ਡੰਪ ਕਰਦੇ ਹੈਗੇ ਆ। ਸੋ ਕਾਫੀ ਵੱਡਾ ਉਹ ਖਰਚਾ ਹੋ ਜਾਂਦਾ। ਸੋ ਇਹ ਬਹੁਤ ਧਿਆਨ ਰੱਖਣ ਯੋਗ ਗੱਲ ਆ। ਆਪਾਂ ਬਹੁਤ ਵਾਰੀ ਜਿਹੜੇ ਇੱਦਾਂ ਦੀਆਂ ਇਹ ਨੁਕਤੇ ਦੇ ਉੱਤੋਂ ਨਹੀਂ ਦੇਖਦੇ। ਇਹ ਕਹਿ ਦਿੰਦੇ ਆ ਵੀ ਠੀਕ ਆ, ਆਪਣੇ ਕੋਲ ਟਰੱਕ ਸਟਾਪ ਆ ਜਾਂ ਟਰੱਕ ਪਾਰਕਿੰਗ ਦੇ ਵੱਡੇ-ਵੱਡੇ ਯਾਰਡ ਹੈਗੇ ਆ, ਪਰ ਇਹ ਸਾਰੇ ਕਾਸੇ ਦੇ ਲਈ, ਕਵਰ ਕਰਨ ਦੇ ਲਈ ਉੱਥੇ ਫਾਇਰ ਐਕਸਟਿੰਗੁਇਸ਼ਰ ਹੈਗੇ ਆ, ਰੱਖੇ ਆ ਜਾਂ ਨਹੀਂ ਆ। ਵੈਸੇ ਤਾਂ ਹਰ ਟਰੱਕ ਦੇ ਕੋਲ ਹੁੰਦਾ ਹੈ ਫਾਇਰ ਐਕਸਟਿੰਗੁਇਸ਼ਰ, ਫਿਰ ਵੀ ਤੇ ਜੇ ਇਦਾਂ ਦੀ ਅਨਫੋਰਚੂਨੇਟ ਚੀਜ਼ ਵਾਪਰ ਜਾਂਦੀ ਆ ਤੇ ਕਿੱਦਾਂ ਉਸ ਨੂੰ ਜਿਹੜਾ ਕੰਟਰੋਲ ਕਰਨਾ ਹੈ, ਇਹ ਸਾਰਾ ਧਿਆਨ ਰੱਖਣਾ ਰੱਖਣਾ ਚਾਹੀਦਾ। ਕਾਰਨ ਇਹ ਆ ਵੀ ਹਰ ਰੋਜ਼ ਕੋਈ ਨਾ ਕੋਈ ਖਬਰ ਆ ਰਹੀ ਹੈ ਵੀ ਅੱਜ ਇੱਥੇ ਟਰੱਕਿੰਗ ਯਾਰਡ 'ਚ ਅੱਗ ਲੱਗ ਗਈ ਆ, ਇੱਥੇ ਟਰੱਕਿੰਗ ਸ਼ਾਪ ਨੂੰ ਅੱਗ ਲੱਗ ਗਈ ਹੈਗੀ ਆ, ਕਿਉਂਕਿ ਉੱਥੇ ਨੈਚੁਰਲੀ ਆਇਲ ਹੁੰਦਾ ਹੈਗਾ ਤੇ ਬਿਲਕੁਲ ਜਿਹੜੇ ਇਦਾਂ ਦਾ ਖਤਰੇ ਵਾਲੀਆਂ ਚੀਜ਼ਾਂ ਜਿਹੜੀਆਂ ਉੱਥੇ ਪਈਆਂ ਹੁੰਦੀਆਂ ਜੀ। ਕੁਝ ਕਾਲਰ ਵੀ ਆਪਣੇ ਨਾਲ ਜੁੜ ਰਹੇ, ਆਪਾਂ ਉਹਨਾਂ ਦੇ ਵੀ ਵਿਚਾਰ ਲੈਂਦੇ ਆ। ਸੋ ਤੇ ਤੁਸੀਂ ਵੀ ਕਾਲ ਕਰ ਸਕਦੇ ਹੋ 408 272 5200 ਦੇ ਉੱਤੇ। ਜਿਹੜੀ ਖਬਰ ਆਪਾਂ ਪਹਿਲਾਂ ਕਰ ਰਹੇ ਸੀ ਉਸ ਦੇ ਬਾਬਤ ਜਤਿੰਦਰ ਕਾਲੀਆ ਜੀ ਕਹਿੰਦੇ ਵੀ ਇੱਥੋਂ ਇਹ ਕਲੀਅਰ ਹੁੰਦਾ ਜਿਹੜਾ ਐਕਸੀਡੈਂਟ ਦੀ ਗੱਲ ਸੀ ਵੀ ਟਰੱਕ ਨੂੰ ਕਦੀ ਵੀ ਰਾਈਟ ਤੋਂ ਓਵਰਟੇਕ ਨਹੀਂ ਕਰਨਾ ਚਾਹੀਦਾ। ਆਪਣੇ ਨਾਲ ਜੁੜੇ ਨੇ ਸਾਹਿਬ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਹੈਲੋ, ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਭਾਈ। ਸਤਿ ਸ਼੍ਰੀ ਮੈਂ ਅਕਾਲ ਜੀ। ਸਾਹਿਬ ਸਿੰਘ ਬੋਲਦਾ ਇੱਥੋਂ ਭਾਈ ਦਿੱਲੀ ਤੋਂ, ਲਿਵਿੰਗਸਟਨ ਦੇ ਕੋਲ ਛੋਟਾ ਜਿਹਾ ਟਾਊਨ। ਜੀ ਭਾਈ ਜਿੱਦਾਂ ਤੁਸੀਂ ਹੁਣ ਇੰਸੀਡੈਂਟ ਸ਼ੇਅਰ ਕੀਤਾ ਨਾ, ਜਿੱਦਾਂ ਯਾਰਡ ਵਿੱਚ ਟਰੱਕਾਂ ਨੂੰ ਅੱਗ ਲੱਗੀ, ਭਾਜੀ ਮੈਂ ਵੀ ਇੱਕ ਗੱਲ ਕੱਲ ਹੀ ਹੈਪਨ ਹੋਇਆ ਮੇਰੇ ਨਾਲ ਵੀ ਇੱਦਾਂ। ਜੀ ਜਿੱਦਾਂ ਕਿ ਜਿਹੜੇ ਆਪਣੇ ਬੰਦੇ ਪੰਜਾਬੀ ਸਾਰੇ 5 ਫਰੀਵੇ ਤੇ ਚੱਲਦੇ, ਉਹਨਾਂ ਨੂੰ ਪਤਾ ਬਹੁਤ ਸਾਰੇ ਉੱਥੇ ਜਦੋਂ ਆਪਾਂ ਪੋਰਟਲੈਂਡ 'ਚ ਐਂਟਰ ਹੋਣ ਲੱਗੇ ਨਾ, ਉੱਥੇ ਇੱਕ ਵੱਡੀ ਟੀ ਦੀ ਪਾਰਕਿੰਗ ਆ 278 ਐਗਜ਼ਿਟ ਤੇ 5 ਫਰੀਵੇ 'ਚ। ਜਿੱਦਾਂ ਪੋਰਟਲੈਂਡ ਤੋਂ 20 ਕੁ ਮੀਲ ਸਮਝ ਲਓ ਪਿੱਛੇ ਸ਼ਹਿਰ ਆ। ਕੱਲ ਭਾਈ ਜਿੱਦਾਂ ਆਪਾਂ ਸੁੱਤੇ ਸੀ ਸਾਰੇ ਜਣੇ, ਰਾਤ ਨੂੰ ਸਵੇਰੇ 5:30 ਵਜੇ ਇੱਦਾਂ ਹੈਪਨ ਹੋਇਆ ਭਾਜੀ, ਇੱਕ ਟਰੱਕ ਨੂੰ ਨਾ ਅੱਗ ਲੱਗ ਗਈ। ਅੱਛਾ ਟਰੱਕ ਸਟਾਪ ਦੀ ਪਾਰਕਿੰਗ ਦੇ ਵਿੱਚ ਹੀ। ਜੀ ਜਿੱਦਾਂ ਮੈਂ ਤਾਂ ਜਿਹਦਾ ਇੰਨਾ ਸ਼ੁਕਰ ਮਹਾਰਾਜ ਦਾ ਕਹਿ ਲਓ ਵੀ 5:30-6 ਵਜੇ ਸੀ, ਮੋਸਟਲੀ ਬੰਦੇ ਸਾਰੇ ਜਾਗਦੇ ਹੁੰਦੇ ਉਸ ਟਾਈਮ ਨਾ। ਤੇ ਭਾਜੀ ਉਹ ਟਰੱਕ ਨੂੰ ਉੱਥੇ ਅੱਗ ਲੱਗ ਗਈ ਯਾਰਡ ਦੇ ਵਿੱਚ, ਉੱਥੇ ਟੀਏ ਦੀ ਪਾਰਕਿੰਗ ਦੇ ਵਿੱਚ। ਉੱਤੇ ਭਾਜੀ ਸਾਰੇ ਜਣੇ ਜਾ ਕੇ ਭੱਜ ਦੌੜ ਕਰਕੇ, ਮੈਂ ਜਿੱਦਾਂ 5-6 ਟਰੱਕ ਥੋੜੇ ਸਾਈਡ ਦੇ ਉੱਤੇ ਖੜਾ ਸੀ, ਮੈਂ ਵੀ ਆਪਣਾ ਟਰੱਕ ਕੱਢਿਆ, ਮੈਂ ਭੱਜਿਆ ਭਾਜੀ। ਸਾਰੇ ਜਾਣੀ ਕਿ ਆਪਣੇ ਭੱਜੇ ਬੰਦੇ ਹਨਾ, ਬਚਾਅ ਹੋ ਗਿਆ। ਇਹ ਜਿਹੜਾ ਕਿ ਇਹ ਚ ਹਾਂ ਬਚਾਅ ਹੋ ਗਿਆ ਤਾਂ ਭਾਈ। ਉਹ ਜਿਹੜਾ ਟਰੱਕ ਸੀਗਾ ਉਹ ਡਰਾਈਵਰ ਦਾ ਵੀ ਬਚਾਅ ਹੋ ਗਿਆ ਉਹਦਾ, ਪਰ ਅਨਫੋਰਚੂਨੇਟਲੀ ਸਮਝ ਲਓ ਵੀ ਟਰੱਕ ਸਾਰਾ ਸੜ ਗਿਆ, ਪਰ ਉਹ ਨਿਕਲ ਆਇਆ ਬਾਹਰ। ਕਹਿੰਦੀ ਗੱਲ ਭਾਜੀ ਇਹ ਹੈ ਵੀ ਜਦੋਂ ਤੁਸੀਂ ਰਾਤ ਨੂੰ ਸੌਂਦੇ ਵੀ ਹੁੰਦੇ ਨਾ, ਇਹ ਚੀਜ਼ ਦਾ ਭਾਜੀ ਖਿਆਲ ਰੱਖੋ, ਜਿਹੜਾ ਟਰੱਕ ਤੁਹਾਡੇ ਨਾਲ ਵੀ ਆ ਕੇ ਕੋਈ ਪਾਰਕ ਲਾਉਂਦਾ, ਉਹਨੂੰ ਉੱਠ ਕੇ ਭਾਜੀ ਨਿਗਾਹ ਮਾਰ ਲਓ ਮਾੜੀ ਜੀ। ਇਹ ਵੇਲੇ ਤੁਹਾਡਾ ਕੋਈ ਕਸੂਰ ਨਹੀਂ ਉਹਦਾ। ਤੇ ਮੋਸਟਲੀ ਇੱਕ ਮਿੰਟ ਹੀ ਆ ਭਰਾਵਾਂ ਨੂੰ, ਜਿਹੜੇ ਰੀਫਰ ਜਾਂ ਕੋਈ ਇਹ ਹੁੰਦੇ ਨਾ ਜਿੱਦਾਂ ਪੁਰਾਣੇ, ਜਿੱਦਾਂ ਕੈਲੀਫੋਰਨੀਆ ਵਿੱਚ ਬੰਦ ਹੋਏ ਜੀ ਉਹ ਵਾਲੇ, ਉਹਨਾਂ ਦਾ ਖਿਆਲ ਰੱਖੋ ਮੋਸਟਲੀ। ਤੇ ਜੇ ਭਾਜੀ ਟਰੱਕ ਤੁਹਾਨੂੰ ਲੱਗਦਾ ਵੀ ਜਿਹੜਾ ਤੁਹਾਡੇ ਕੋਲ ਟਰੱਕ ਆ ਕੇ ਖੜਾ, ਉਹਨੂੰ ਵੀ ਭਾਜੀ ਨਿਗਾਹ ਮਾਰ ਲਓ ਹਨਾ, ਵੇਲੇ ਕੁ ਵੇਲੇ ਉੱਠ ਕੇ। ਜੇ ਵੇਲੇ ਏਦਾਂ ਹੁੰਦਾ ਤੁਹਾਡਾ ਕੋਈ ਕਸੂਰ ਨਹੀਂ ਹੁੰਦਾ, ਉਹ ਜਿਹੜਾ ਟਰੱਕ ਹੁੰਦਾ ਉਹਨੂੰ ਅੱਗ ਸੁੱਤੇ ਪਏ ਦੇ ਅੱਗ ਲੱਗੀ ਭਾਜੀ ਜੀ। ਇਸ ਲਈ ਜਦੋਂ ਆਪਾਂ ਬੇਫਿਕਰ ਹੋ ਕੇ ਸੌਂ ਵੀ ਜਾਂਦੇ ਆ ਨਾ, ਫਿਰ ਵੀ ਤੁਸੀਂ ਭਾਜੀ ਨਾਲ ਦੇ ਟਰੱਕ ਨੂੰ ਵੀ ਇੱਕ ਵਾਰੀ ਵਾਚ ਕਰ ਲਿਆ, ਨਜ਼ਰ ਜ਼ਰੂਰ ਮਾਰੋ। ਬਿਲਕੁਲ ਨਜ਼ਰ ਜ਼ਰੂਰ ਮਾਰ ਲਿਆ ਕਰੋ ਭਾਜੀ। ਉਹ ਜਿਹੜੇ ਆਪਣੇ ਬੰਦੇ ਸੁੱਤੇ ਘੱਟੋ ਘੱਟ 30-35 ਪੰਜਾਬੀ ਬੰਦੇ ਸੀਗੇ ਉੱਤੇ ਖੜੇ, ਉਹਨਾਂ ਸਾਰਿਆਂ ਨੂੰ ਪਤਾ ਜਿਹੜਾ ਕੋਈ ਇੰਸੀਡੈਂਟ ਹੋਇਆ। ਹਾਂਜੀ ਭਾਈ, ਬਸ ਭਾਈ ਮੇਰੇ ਇਹੀ ਕਹਿਣਾ ਹੀ ਭਾਈ। ਧੰਨਵਾਦ ਜੀ, ਧੰਨਵਾਦ। ਬਹੁਤ ਸ਼ੁਕਰ ਹੈ। ਇੱਕ ਦੂਜੇ ਦੀ ਹੈਲਪ ਜ਼ਰੂਰ, ਜਿੱਦਾਂ ਭਾਈ ਸਾਹਿਬ ਕਹਿ ਕੇ ਗਏ ਆ ਨਾ, ਇਹ ਜ਼ਰੂਰ ਬਹੁਤ ਚਾਹੀਦਾ, ਕਿਉਂਕਿ ਆਪਣਾ ਤੇ ਖੂਨ ਦੇ ਵਿੱਚ ਆ। ਆਪਾਂ ਤਾਂ ਕਿਸੇ ਦਾ ਵੀ ਜਿਹੜਾ ਨੁਕਸਾਨ ਨਹੀਂ ਦੇਖ ਹੁੰਦਾ, ਸਹਿਮ ਦੇ ਪਈ ਨਹੀਂ, ਕਿਸੇ ਦਾ ਹੋਣਾ ਨਹੀਂ ਚਾਹੀਦਾ। ਤੇ ਜ਼ਰੂਰ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਵੀ ਜਦੋਂ ਆਪਾਂ ਪਾਰ ਕਰਦੇ ਹਾਂ ਆਲੇ ਦੁਆਲੇ ਜ਼ਰੂਰ ਦੇਖਿਆ ਕਰੋ, ਤੇ ਰੱਬ ਨਾ ਕਰੇ ਕੋਈ ਅਨਫੋਰਚੂਨੇਟ ਇਦਾਂ ਦੀ ਗੱਲ ਵਾਪਰਦੀ ਆ ਤੇ ਇੱਕ ਦੂਜੇ ਦੀ ਹੈਲਪ ਜ਼ਰੂਰ ਕਰੋ। ਬਿਲਕੁਲ ਹਰਜੋਤ ਸਿੰਘ ਜੀ, ਉਹ ਡਰਾਈਵਰ ਬਹੁਤ ਖੁਸ਼ਕਿਸਮਤ ਆ, ਕਿਉਂਕਿ ਆਪਾਂ ਦੇਖਿਆ ਕਿੰਨੀਆਂ ਖਬਰਾਂ ਇਦਾਂ ਦੀਆਂ ਜਿਹੜੀਆਂ ਉਹ ਆ ਚੁੱਕੀਆਂ ਆ। ਦਰਜਨਾਂ ਹੀ ਖਬਰਾਂ ਹੋਣੀਆਂ ਆ ਜੇ ਪਿੱਛੇ ਨਜ਼ਰ ਮਾਰੀਏ, ਜਿਹਦੇ ਵਿੱਚ ਟਰੱਕ ਨੂੰ ਅੱਗ ਲੱਗਣ ਤੋਂ ਬਾਅਦ ਦੇ ਵਿੱਚ ਉਹ ਅੱਗ ਇੰਨੀ ਤੇਜ਼ੀ ਦੇ ਨਾਲ ਫੈਲਦੀ ਆ ਵੀ ਡਰਾਈਵਰ ਤੋਂ ਨਿਕਲਣ ਹੀ ਜਿਹੜਾ ਉਹ ਨਹੀਂ ਹੁੰਦਾ। ਸੋ ਇਹ ਚੀਜ਼ਾਂ ਜਿਹੜਾ ਉਹ ਬਹੁਤ ਖੁਸ਼ਕਿਸਮਤ ਆ ਉਹ ਡਰਾਈਵਰ ਜਿਹੜਾ ਬਚਾਅ ਹੋ ਗਿਆ, ਕਿਉਂਕਿ ਇੱਕ ਟਰੱਕ ਤੋਂ ਬਾਅਦ ਜੇ ਲਾਗੇ ਲੱਗੇ ਆ ਤੇ ਉਹ ਫੈਲਣੀ ਬਹੁਤ ਅੱਗੇ ਤੋਂ ਅੱਗੇ ਜਿਹੜਾ ਉਹ ਚੱਲਣੀ ਹੈ। ਤੁਸੀਂ ਹੁਣੇ ਦੱਸ ਕੇ ਵੀ ਹਟੇ ਆ ਵੀ ਕਿੱਦਾਂ ਪ੍ਰੋਬਲਮ ਅਦਰਵਾਈਜ਼ ਆ ਜਾਂਦੀ ਆ। ਸੋ ਇਹ ਜ਼ਰੂਰੀ ਆ ਵੀ ਸੇਫਟੀ ਦੀਆਂ ਚੀਜ਼ਾਂ ਨੂੰ ਬਹੁਤ ਅਹਿਮੀਅਤ ਦੇ ਨਾਲ, ਲਾਈਕ ਉਹ ਫੋਰਮੋਸਟ ਚੀਜ਼ ਆ, ਉਹ ਸਭ ਤੋਂ ਪਹਿਲਾਂ ਆ ਤੁਹਾਡੇ ਲਈ। ਸੇਫ ਆ, ਜਾਨ ਹੈ ਤਾਂ ਜਹਾਨ ਹੈ ਵਾਲੀ ਜਿਹੜੀ ਗੱਲ ਆ, ਟਰੱਕ ਵਗੈਰਾ ਤਾਂ ਆ ਜਾਣਗੇ ਵਾਪਸ ਮੁੜ ਕੇ, ਜਾਨ ਚਲ ਗਈ ਤਾਂ ਉਹ ਮੁੜ ਕੇ ਨਹੀਂ ਫਿਰ ਉਹ ਆਉਂਦੀ। ਸੋ ਉਹ ਚੀਜ਼ਾਂ ਦਾ ਬਹੁਤ ਧਿਆਨ ਦੇ ਨਾਲ ਜਿਹੜਾ ਉਹ ਚੱਲਣਾ ਜਿਹੜਾ ਚਾਹੀਦਾ। ਬਾਕੀ ਗੱਡੀ ਵਾਲਿਆਂ ਨੂੰ ਵੀ ਭਾਈ ਆ ਵੀ ਜਦੋਂ ਟਰੱਕ ਦੇ ਲਾਗੋਂ ਦੀ ਜਾਂਦੇ ਆ, ਇਹ ਤਾਂ ਸਭ ਤੋਂ ਪਹਿਲਾਂ ਸਿਖਾਇਆ ਜਾਂਦਾ ਵੀ ਸਾਈਡ ਥਾਣੀ, ਰਾਈਟ ਸਾਈਡ ਥਾਣੀ, ਕਦੀ ਵੀ ਕੱਲੀ ਟਰੱਕ ਨੂੰ ਕੀ ਕਿਸੇ ਨੂੰ ਵੀ ਓਵਰਟੇਕ ਜਿਹੜਾ ਉਹ ਨਾ ਕਰੋ। ਤੇ ਭਾਈ ਧਿਆਨ ਦੇ ਨਾਲ ਦੇਖ ਕੇ ਗੱਡੀ ਜਿਹੜੀ ਉਹ ਚਲਾਇਆ ਕਰੋ।
ਅਕਸਰ ਅਜਿਹੇ ਮਾਮਲਿਆਂ ਦੇ ਵਿੱਚ ਵੱਡੀ ਗੱਡੀ ਜਾਂ ਵੱਡੇ ਟਰੱਕ ਦਾ ਜਿਹੜਾ ਉਹ ਗਲਤੀ ਕੱਢ ਦਿੱਤੀ ਜਾਂਦੀ। ਯੂਜੂਅਲੀ ਇੱਦਾਂ ਹਰ ਵਾਰੀ ਇੱਦਾਂ ਨਹੀਂ ਹੁੰਦਾ। ਸੋ ਦੂਜੇ ਲੋਕ ਵੀ ਗਲਤੀ ਕਰਦੇ, ਜਿਹੜੇ ਆਮ ਵੀ ਚਲਾ ਰਹੇ ਆ, ਉਹ ਵੀ ਭਾਈ ਤੁਸੀਂ ਜ਼ਰੂਰ ਧਿਆਨ ਰੱਖਿਆ ਕਰੋ। ਜੀ, ਸੋ ਹੋਰ ਵੀ ਸਾਡੇ ਜਿਹੜਾ ਕੋਈ ਸਰੋਤਾ ਹੈ ਟਰੱਕਿੰਗ ਦਾ, ਇਹ 2 ਇਸ਼ੂ ਦੇ ਉੱਤੇ ਇੱਕ ਟਰੱਕ ਪਾਰਕਿੰਗ ਲੋਟਸ ਦੇ ਵਿੱਚ ਕਿਸ ਤਰ੍ਹਾਂ ਧਿਆਨ ਰੱਖਣਾ ਆ, ਤੇ ਦੂਸਰਾ ਜਦੋਂ ਤੁਹਾਡਾ ਰੱਬ ਨਾ ਕਰੇ ਕਿਤੇ ਟਰੱਕ ਖਰਾਬ ਹੋ ਜਾਂਦਾ ਜਾਂ ਤੁਸੀਂ ਹਾਈਵੇ ਤੇ ਖੜਦੇ ਆ, ਕਿਸ ਤਰ੍ਹਾਂ ਜਿਹੜਾ ਸੇਫ ਆਪ ਵੀ ਸੇਫ ਰਹਿਣਾ ਤੇ ਦੂਜੇ ਨੂੰ ਵੀ ਜਿਹੜਾ ਸੇਫਟੀ ਕਿਸ ਵੈਸਟ ਤਰ੍ਹਾਂ ਜ਼ਰੂਰ ਪਾਓ। ਜਿਹੜਾ ਰਿਫਲੈਕਟਿਵ ਵੈਸਟ ਜਿਹੜੀ ਹੁੰਦੀ ਆ ਉਹ ਜ਼ਰੂਰ ਪਾਓ ਜਦੋਂ ਵੀ ਤੁਸੀਂ ਰੋਡ ਦੇ ਉੱਤੇ ਨਿਕਲਦੇ ਆ। ਹਾਈ ਵਿਜ਼ੀਬਿਲਟੀ ਜਿਹੜੀ ਉਹ ਜ਼ਰੂਰੀ ਆ, ਕਿਉਂਕਿ ਜੇ ਮੰਨ ਲਓ ਬੰਦੇ ਨੂੰ ਉੱਦਾਂ ਤੁਹਾਡੇ ਗੂੜੇ ਰੰਗ ਦੇ ਕੱਪੜੇ ਕਰਕੇ ਨਹੀਂ ਪਤਾ ਲੱਗ ਰਿਹਾ, ਤਾਂ ਐਟਲੀਸਟ ਉਹਨੂੰ ਦੇਖ ਕੇ ਰਿਫਲੈਕਸ਼ਨ ਦੇ ਨਾਲ ਪਤਾ ਲੱਗ ਜਾਂਦਾ। ਗੁਰਮੁਖ ਸਿੰਘ ਜੀ ਜੁੜੇ ਨੇ, ਸਤਿ ਸ਼੍ਰੀ ਅਕਾਲ। हेलो ਹਾਂਜੀ, ਸਤਿ ਸ਼੍ਰੀ ਅਕਾਲ ਜੀ। सत श्रीकाल जी। मैं तो ये कहना चाहूँगा, आमतौर पे ट्रक यार्ड पे रात में ट्रक खड़े कर दे, बैटरी का स्विच ऑफ नहीं कर दे जी। वायरिंग शॉर्ट होकर अगर लगती है जी, एकदम तो नहीं कर सकती। बस यही कहना है जी। ਜੀ ਠੀਕ ਹੈ ਜੀ। ਧੰਨਵਾਦ ਜੀ, ਧੰਨਵਾਦ। ਬਿਲਕੁਲ ਜੀ, ਦੇਖੋ ਪ੍ਰੋਬਲਮ ਕਿਸੇ ਵੀ ਤਰੀਕੇ ਦੀ ਜਿਹੜੀ ਉਹ ਆ ਜਾਂਦੀ ਹੈ। ਕਿਤੇ ਮਕੈਨੀਕਲ ਫੇਲੀਅਰ, ਕਿਤੇ ਇਲੈਕਟ੍ਰੀਕਲ ਫੇਲੀਅਰ, ਕਿਤੇ ਆਪਣੀ ਕਈ ਜਿਹੜੀ ਅਣਗਹਿਲੀ, ਕੁਛ ਵੀ ਜਿਹੜਾ ਇਸ ਦੇ ਵਿੱਚ ਕਾਰਨ ਜਿਹੜੇ ਉਹ ਬਣ ਸਕਦੇ। ਸੋ ਸਤਰਕਤਾ ਰੱਖਣੀ, ਚੀਜ਼ਾਂ ਨੂੰ ਧਿਆਨ ਦੇ ਨਾਲ ਦੇਖਣਾ, ਉਹ ਚੀਜ਼ਾਂ ਜਿਹੜੀਆਂ ਬਹੁਤ ਜ਼ਰੂਰੀ ਆ। ਆਪਣੇ ਨਾਲ ਹਰਜੀਤ ਸਿੰਘ ਜੀ ਜੁੜੇ ਨੇ, ਅਭੀ। ਸਤਿ ਸ਼੍ਰੀ ਅਕਾਲ ਅਭੀ ਜੀ, ਜੀ ਆਇਆਂ ਨੂੰ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਟੀਮ ਦੇ ਸੁਣਨ ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਮੈਂ ਗੱਲ ਚੱਲਦੀ ਪਈ ਸੀ ਤਾਂ ਨਾ ਸੇਫਟੀ ਬਾਰੇ ਕਰਦੇ ਸੀਗੇ। ਇੱਕ ਤਾਂ ਗੱਲ ਕਰੀ ਗਏ ਰਾਜਕਰਨਵੀਰ ਸਿੰਘ ਜੀ, ਵੀ ਜਿਹੜੇ ਤੁਹਾਡਾ ਟਰੱਕ ਖਰਾਬ ਹੁੰਦਾ ਰੋਡ ਦੇ ਉੱਪਰ, ਸਪੈਸ਼ਲੀ ਤੁਸੀਂ ਸ਼ੋਲਡਰ ਤੇ ਲਾਣੇ ਹੈਗੇ ਤੇ ਤੁਸੀਂ ਸੇਫਟੀ ਵੈਸਟ ਪਾਓ। ਉਹਦਾ ਬਹੁਤ ਜ਼ਿਆਦਾ ਫਾਇਦਾ, ਕਿਉਂਕਿ ਜਿਹੜਾ ਬੰਦਾ ਕਾਰ ਚਲਾਉਂਦਾ ਜਾਂ ਉਹ ਬੇਧਿਆਨੀ ਹੁੰਦੀ ਕਿਸੇ ਬੰਦੇ ਦੀ, ਉਹਦੀ ਰਿਫਲੈਕਸ਼ਨ ਬਹੁਤ ਹੁੰਦੀ ਹੈ। ਕਿਉਂਕਿ ਰਾਤ ਹੋਵੇ ਨਾ, ਮਤਲਬ ਤੁਸੀਂ ਪਹਿਲਾਂ ਮੁੰਡੇ ਦਾ ਐਕਸੀਡੈਂਟ ਦੀ ਹੁਣੇ ਗੱਲ ਕਰਕੇ ਹਟੇ ਆ, ਆਈ ਥਿੰਕ ਉਹ ਰਾਤ ਦੇ ਟਾਈਮ ਹੋਇਆ, ਮੇ ਬੀ ਅਗਰ ਉਹਨੇ ਪਾਈ ਹੁੰਦੀ ਤਾਂ ਸ਼ਾਇਦ ਰਿਫਲੈਕਟ ਹੁੰਦਾ। ਜਿੱਦਾਂ ਮੋਸਟਲੀ ਸਾਡੇ ਬੰਦੇ ਪਾਉਂਦੇ ਨਹੀਂ ਹੈਗੇ ਨਾ। 6 ਵਜੇ ਦਾ ਟਾਈਮ ਸੀ ਭਾਜੀ, ਈਸਟ ਉਧਰ ਹੋ ਸਕਦਾ ਉਸ ਟਾਈਮ ਥੋੜਾ ਹਨੇਰਾ ਹੋ ਗਿਆ ਹੋਵੇ। ਹਨੇਰਾ ਹੋ ਰਿਹਾ ਹੋਣਾ ਨਾ ਅੱਜ। 6 ਵਜੇ ਸ਼ਾਮ ਦਾ ਸੀ। ਅਸੀਂ ਨਾ ਮਤਲਬ ਥੋੜਾ ਜਿਹਾ ਝੱਕ ਜਾਂਦੇ ਆ। ਅਸੀਂ ਨਾ ਸਾਡੀ ਥੋੜੀ ਜਿਹਾ ਨਾ ਮਤਲਬ ਵੀ ਆਪਣੇ ਪੰਜਾਬੀ ਹੀ ਕਹਿ ਲਓ, ਜਦ ਸਾਡੀ ਥੋੜੀ ਹੈਗੀ ਆ ਵੀ ਆਦਤ ਹੈਗੀ ਆ, ਅਸੀਂ ਨਾ ਫੀਲ ਕਰਦੇ ਹਾਂ ਵੀ ਐਵੇਂ ਪਾਈ ਫਿਰਨ ਡਿਆ ਕਹਿਣਾ ਕੀ ਹੈਗਾ ਨਾ, ਪਰ ਉਹਦਾ ਫਾਇਦਾ ਬਹੁਤ ਹੈਗਾ। ਅਗਰ ਤੁਸੀਂ ਇੱਦਾਂ ਟਰੱਕ ਉੱਦਾਂ ਅੱਗੇ ਪਿੱਛੇ ਵੇਅਰ ਹਾਊਸ 'ਚ ਪਾਉਣੀ ਆ, ਉੱਥੇ ਹੀ ਮਤਲਬ ਪਾ ਲਓ ਤਾਂ ਬਹੁਤ ਵਧੀਆ। ਪਰ ਰੋਡ 'ਤੇ ਜਿਹੜਾ ਸਪੈਸ਼ਲੀ ਇੱਦਾਂ ਕੋਈ ਹੈਪਨ ਹੋਇਆ ਹੁੰਦਾ ਤੁਸੀਂ ਪਾਉਂਦੇ ਆ, ਤਾਂ ਤੁਹਾਡਾ ਬਹੁਤ ਜ਼ਿਆਦਾ ਫਾਇਦਾ ਹੋ ਜਾਂਦਾ, ਤੁਹਾਡਾ ਮਤਲਬ ਬਚਾਅ ਹੋ ਜਾਂਦਾ। ਦੂਸਰੇ ਨੰਬਰ 'ਤੇ ਜਿਵੇਂ ਤੁਹਾਡਾ ਟਰੱਕ ਖਰਾਬ ਹੁੰਦਾ, ਇੱਕ ਮੈਂ ਜਾਣਦਾ ਸੀ ਟਰੱਕ ਦੇ ਇੱਕ ਦਿਨ, ਤੇ ਮੈਂ ਦੇਖਿਆ ਵੀ ਇੱਕ ਸਾਈਡ ਨੂੰ ਟ੍ਰੈਫਿਕ ਜਾਂਦੀ ਸੀ ਨਾ, ਤੇ ਉਹ ਬੰਦੇ ਦਾ ਟਰੱਕ ਖਰਾਬ ਹੋ ਗਿਆ। ਆਪਣਾ ਪੰਜਾਬੀ ਕੰਪਨੀ ਸੀ, ਨਾਂ ਨਹੀਂ ਮੈਂ ਲਾਉਂਦਾ ਉਹਦਾ। ਤੇ ਉਹਨੇ ਕੋਨਾਂ ਲਾਈਆਂ ਸੀਗੀਆਂ, 2 ਕੋਨਾਂ ਉਹਨੇ ਟਰੱਕ ਦੇ ਪਿੱਛੇ ਲਾਈਆਂ ਸੀ, ਟ੍ਰੇਲਰ ਦੇ ਪਿੱਛੇ ਲਾਈਆਂ ਸੀ। ਇੱਕ ਕੋਨ ਉਹਨੇ ਟਰੱਕ ਦੇ ਅਗਲੇ ਪਾਸੇ ਲਾਈ ਸੀ। ਉਹ ਜਿਹੜੀ ਅੱਗੇ ਟਰੱਕ ਦੇ ਕੋਨ ਲਾਈ ਸੀ, ਉਹਦੀ ਜ਼ਿਆਦਾ ਇੰਨੀ ਸੈਂਸ ਨਹੀਂ ਬਣਦੀ ਅੰਟਲ ਜੇ ਤੁਹਾਡੇ ਕੋਲ ਇੱਕ ਰੋਡ ਦੇ ਵਿੱਚ ਦੋਨੇ ਪਾਸੇ ਨੂੰ ਟ੍ਰੈਫਿਕ ਚੱਲਦੀ ਆ, ਫੇਰ ਅਗਲੇ ਪਾਸੇ ਇੱਕ ਕੋਨ ਲਾਉਣੀ ਜ਼ਰੂਰੀ ਹੋ ਜਾਂਦੀ, ਕਿਉਂਕਿ ਅਪਕਮਿੰਗ ਟ੍ਰੈਫਿਕ ਹੁੰਦੀ, ਉਹਨੂੰ ਪਤਾ ਲੱਗ ਜਾਂਦਾ ਵੀ ਹਾਂ ਵੀ ਕੋਈ ਗੱਡੀ ਖਰਾਬ ਹੈਗੀ ਜਾਂ ਕਿੱਦਾਂ ਹੈਗਾ। ਪਿੱਛੇ ਮਤਲਬ ਕੋਨਾਂ ਲਾਉਣੀ ਬਣਦੀ ਸੀ ਉਹਦੀ ਜਿੱਦਾਂ ਲੀਗਲੀ ਤੌਰ 'ਤੇ। ਦੂਜੇ ਨੰਬਰ 'ਤੇ ਜਿਹੜੇ ਖਾਸ ਕਰਕੇ ਕਰਵ ਹੁੰਦੀ ਆ, ਮਤਲਬ ਤੁਸੀਂ ਕੋਨਾ ਲਾ ਲੈਂਦੇ ਆ, ਚਲੋ ਠੀਕ ਆ। ਇਕੱਲਾ ਕੋਨਾ ਲਾ ਕੇ ਵੀ ਇਹ ਨਾ ਸੋਚਿਆ ਵੀ ਕੋਨਾ ਲਾ ਕੇ ਮੈਂ ਵੀ ਸਰਕਾਰੀ ਤੌਰ 'ਤੇ ਜਾਂ ਕਹਿ ਲਓ ਵੀ ਮੈਨੂੰ ਪੁਲਿਸ ਵਾਲਾ ਟਿਕਟ ਨਹੀਂ ਦੇਊਗਾ, ਮੈਂ ਆਪਣਾ ਪਿੱਛਾ ਚਲਾ ਲੈਣਾ, ਕੋਈ ਨਹੀਂ ਹੈਗਾ। ਤੁਸੀਂ ਇਹ ਦੇਖਣਾ ਵੀ ਮੈਂ ਆਪਣਾ ਬਚਾਅ ਕਰਨ ਲਾਈਆਂ, ਨਾ ਕਿ ਮੈਂ ਮਤਲਬ ਵੀ ਕਾਨੂੰਨੀ ਤੌਰ 'ਤੇ ਆਪਣੇ ਨੂੰ ਬਚਣ ਨੂੰ ਲਾਈਆਂ। ਤੁਸੀਂ ਦੇਖਣਾ ਵੀ ਤੁਹਾਡਾ ਬਚਾਅ ਕਿੱਦਾਂ। ਕਈ ਵਾਰ ਕਰਵ 'ਤੇ ਟਰੱਕ ਖਰਾਬ ਹੋ ਜਾਂਦਾ, ਕਰਵ 'ਤੇ ਤੁਸੀਂ 2 ਕੋਨਾ ਟਰੱਕ ਦੇ ਲਾਗੇ ਲਾ ਲਈ, ਟ੍ਰੇਲਰ ਦੇ ਲਾਗੇ ਲਾਏ ਨੇ, ਇੱਕ ਕੋਨ ਭਾਵੇਂ ਤੁਹਾਨੂੰ ਦੂਰ ਜਾ ਕੇ ਤੁਰ ਕੇ ਲਾ ਕੇ ਆਉਣੀ ਪਵੇ, ਵੀ ਕਰਵ ਦਾ ਜਿੱਥੇ ਓਲਾ ਹੁੰਦਾ ਨਾ, ਉੱਥੇ ਕਿ ਕੋਨ ਪਈ ਹੁੰਦੀ, ਤਾਂ ਆਉਣ ਵਾਲੀ ਟ੍ਰੈਫਿਕ ਨੂੰ ਪਤਾ ਲੱਗਦਾ ਵੀ ਕੋਈ ਚੀਜ਼ ਹੈਗੀ, ਜਿਹੜਾ ਉਹ ਥੋੜਾ ਬੰਦਾ ਅਲਰਟ ਹੋ ਜਾਂਦਾ ਦੇਖ ਕੋਨ, ਠੀਕ ਹੈ ਨਾ, ਉਹ ਤੁਹਾਡਾ ਜ਼ਿਆਦਾ ਬਚਾਅ ਹੋ ਜਾਂਦਾ। ਤੇ ਬਾਕੀ ਇੱਕ ਹੋਰ ਲਾਸਟ 'ਚ ਕਹੂੰਗਾ ਵੀ ਜਿੱਦਾਂ ਆਪਣੇ ਗੱਲ ਕਰਦੇ ਸੀ ਟਰੱਕਾਂ ਨੂੰ ਅੱਗ ਲੱਗਦੀ ਜਾਂ ਕਿੱਦਾਂ ਵੀ ਹੈਗਾ, ਤੇ ਹੁਣ ਵੀ ਭਾਈ ਸਾਹਿਬ ਇੱਕ ਗੱਲ ਕਰਕੇ ਗਏ ਸੀ ਕਿਸੇ ਚੀਜ਼ ਤੇ ਮੈਂ ਅੱਗ ਲੱਗ ਗਈ ਸੀ। ਮਤਲਬ ਜਿਹੜੀ ਟਰੱਕ ਹੈਗੇ ਨਾ ਅੱਜ ਕੱਲ੍ਹ ਹੈਗੇ, ਦੂਸਰੇ ਹੈਗੇ ਆ ਸਾਡੇ ਫਿਲਟਰ ਵਗੈਰਾ ਲੱਗੇ ਹੋਏ ਆ ਕਈ ਨਾ ਟਰੱਕਾਂ ਦੇ ਵਿੱਚ, ਜਿਹੜੇ ਕਈ ਖਰਾਬ ਹੋ ਜਾਂਦਾ ਲੋਡ ਤੋਂ, ਇਹਦਾ ਟੈਂਪਰੇਚਰ ਬਹੁਤ ਹਾਈ ਹੋ ਜਾਂਦਾ, ਸਾਰਿਆਂ ਨੂੰ ਪਤਾ ਹੈਗਾ। ਜਿੱਦਾਂ ਮਤਲਬ ਵੀ ਕਾਫੀ ਗਰਮ ਹੋ ਜਾਂਦਾ ਟਰੱਕ ਹੈ ਨਾ, ਵੀ ਕੋਈ ਆਪਣਾ ਕਦੀ ਕਦਾਈ ਨਾ ਦੇਖਿਆ ਕਰੋ ਆਪਣੀ ਹੁੱਡ ਖੋਲ ਕੇ ਨਾ ਟਰੱਕ ਦੀ, ਮਤਲਬ ਟਿਪ ਹੀ ਹੁੰਦੇ ਆ, ਜਾਂ ਆਪਣਾ ਮੇਰੇ ਕੋਲ ਵੀ ਟਰੱਕ ਹੈਗਾ, ਮਤਲਬ ਤਾਂ ਪਤਾ ਕਿਸੇ ਨੇ ਮੈਨੂੰ ਰეკਮੈਂਡ ਕੀਤਾ ਸੀਗਾ ਵੀ ਅਗਰ ਤੁਹਾਨੂੰ ਲੱਗਦਾ ਤੁਹਾਨੂੰ ਨਾ ਵੀ ਤੁਹਾਡੀ ਮੋਟਰ ਦੇ ਵਿੱਚੋਂ ਤੇਲ ਲੀਕ ਹੋਇਆ, ਇੰਜਨ ਦਾ ਤੇਲ ਲੀਕ ਹੋ ਜਾਂਦਾ, ਕਈ ਵਾਰ ਲੀਕੇਜ ਹੋਈ ਹੁੰਦੀ ਆ, ਅਸੀਂ ਉਹਨੂੰ ਇਗਨੋਰ ਕਰ ਦਿੰਦੇ ਹਾਂ। ਕਦੇ ਐਮਰਜੈਂਸੀ ਦੇ ਵਿੱਚ ਜੇ ਇੱਦਾਂ ਟਰੱਕ ਗਰਮ ਹੁੰਦਾ ਨਾ, ਤੇ ਉਹ ਜਿਹੜਾ ਤੇਲ ਹੁੰਦਾ ਉਹ ਫਿਰ ਗਰਮ ਹੋ ਕੇ ਜਿੱਦਾਂ ਨਾ ਭਾਫ ਬਣ ਲੱਗ ਪੈਂਦਾ, ਉਹਨੂੰ ਅੱਗ ਲੱਗਣ ਦੇ ਪੂਰੇ ਚਾਂਸ ਬਣ ਜਾਂਦੇ। ਉਹ ਬਹੁਤ ਵੱਡਾ ਰੋਲ ਅਦਾ ਕਰਦਾ। ਵੀ ਆਪਣੇ ਕੋਸ਼ਿਸ਼ ਕਰੋ ਵੀ ਆਪਣੇ ਮੋਟਰ ਵੀ ਹੈ ਨਾ ਵਿੱਚ ਵਿਚਾਲੇ ਵਾਸ਼ ਕਰਾ ਲਿਆ ਕਰੋ, ਤੁਹਾਨੂੰ ਲੱਗਦਾ ਵੀ ਕਿਤੇ ਤੇਲ ਦੀ ਲੀਕੇਜ ਹੈਗੀ ਤਾਂ ਉਹਨੂੰ ਧਵਾ ਲਿਆ, ਕਲੀਨ ਰਵੇ, ਤਾਂ ਕਿ ਉਹਦੇ ਚਾਂਸਸ ਘੱਟ ਜਾਂਦੇ ਹੈਗੇ। ਬਾਕੀ ਹੋਰ ਵੀ ਭਾਈ ਸਾਹਿਬ ਹੋ, ਬਾਕੀ ਨੇ ਤਾਂ ਮੌਕਾ ਵੀ ਸਾਨੂੰ ਵੀ ਸਿੱਖਣ ਨੂੰ ਮਿਲ ਸਕਦਾ, ਟਿਪ ਵਗੈਰਾ ਬਹੁਤ ਜਿੰਨਾ ਕੁ ਪਤਾ ਸੀ ਤੁਹਾਨੂੰ ਦੱਸਦੇ। ਥੈਂਕ ਯੂ ਧੰਨਵਾਦ ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਪ੍ਰੋਗਰਾਮ। ਅੱਜ ਆਪਾਂ ਇਹ 2 ਇਸ਼ੂ ਦੇ ਉੱਤੇ, ਇੱਕ ਸੇਫਟੀ ਨੂੰ ਲੈ ਕੇ, ਜਦੋਂ ਤੁਹਾਡਾ ਰੱਬ ਨਾ ਕਰੇ ਕਿਤੇ ਟਰੱਕ ਹਾਈਵੇ ਤੇ ਖਰਾਬ ਹੋ ਜਾਂਦਾ,
ਤੇ ਦੂਸਰਾ ਜਿਸ ਤਰ੍ਹਾਂ ਪਾਰਕਿੰਗ ਲੋਟ ਦੇ ਵਿੱਚ ਆਪਾਂ ਟਰੱਕ ਲਾ ਕੇ ਸੌ ਜਾਂਦੇ ਆ, ਉੱਥੇ ਅਨਫੋਰਚੂਨੇਟਲੀ ਕਿਤੇ ਅੱਗ ਲੱਗ ਜਾਂਦੀ ਆ। ਇਹ ਇਸ਼ੂ ਤੇ ਗੱਲਬਾਤ ਕਰ ਰਹੇ ਕਿੱਦਾਂ ਉਹਨੂੰ ਸੇਫ ਆਪਾਂ ਬਚ ਸਕਦੇ ਹੈਗੇ ਆ। ਇਹ ਜ਼ਰੂਰ ਆਪਣਾ ਜਿੱਦਾਂ ਅਭੀ ਭਾਜੀ ਪਹਿਲਾਂ ਪ੍ਰੀਕਾਸ਼ਨ ਦੱਸ ਕੇ ਗਏ ਟਿਪਸ ਆ ਜਿਹੜੇ ਆ ਉਹ ਜ਼ਰੂਰ ਜੀ, ਸ਼ੇਅਰ ਕਰੋ ਉਹ ਆਪੋ ਜ਼ਰੂਰ ਆਪਣੇ। ਸ਼ੇਅਰ ਕਰੋ ਜੀ ਤਾਂ ਕਿ ਆਪਣੇ ਜਿੰਨੇ ਹੋਰ ਭੈਣ ਭਰਾ ਹੈਗੇ ਆ ਇਸ ਬਿਜ਼ਨਸ ਦੇ ਵਿੱਚ ਉਹਨਾਂ ਨੂੰ ਕੋਈ ਨਾ ਕੋਈ ਫਾਇਦਾ ਹੋ ਸਕੇ। ਟੈਲੀਫੋਨ ਨੰਬਰ ਹੈਗਾ 408 272 5200 4082725200 ਤੇ ਸਾਡਾ ਇਹ ਲਾਈਵ ਪ੍ਰੋਗਰਾਮ ਕੈਲੀਫੋਰਨੀਆ ਦੇ ਸਮੇਂ ਮੁਤਾਬਕ ਚੱਲ ਰਿਹਾ ਤੇ ਅੱਧਾ ਘੰਟਾ ਸਾਡਾ ਜਿਹੜਾ ਪ੍ਰੋਗਰਾਮ ਆ ਹੋਰ ਚੱਲਣਾ ਹੈਗਾ ਜੀ। ਗੁਰਪ੍ਰੀਤ ਜੀ ਸਤਿ ਸ਼੍ਰੀ ਅਕਾਲ। ਹਾਂਜੀ ਗੁਰਪ੍ਰੀਤ। ਹਾਂਜੀ ਹਾਂਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਜੀ। ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ 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 ਭਾਜੀ, ਦੱਸੋ। ਮੈਂ ਇੱਥੇ ਨਾ ਜੀ ਹਾਂਜੀ ਭਾਜੀ ਮਾਰਚ 'ਚ ਆਇਆ ਸੀਗਾ ਜੀ, ਇੱਥੇ 3 ਮਾਰਚ ਨੂੰ ਜੀ। ਹਾਂਜੀ ਹਾਂਜੀ ਭਾਜੀ ਮੈਂ ਇੱਥੇ ਹੈਗਾ ਕੈਲੀਫੋਰਨੀਆ, ਆਪਾਂ LA 'ਚ ਜੀ। ਓਕੇ, ਤੁਸੀਂ ਕੋਈ ਸਵਾਲ ਪੁੱਛਣਾ ਹੈ ਟਰੈਕਿੰਗ ਬਾਰੇ ਜਾਂ ਵੈਸੇ ਤੁਹਾਡੀ ਜਨਰਲ ਇਨਕੁਆਇਰੀ ਹੈ ਕੋਈ? ਮੇਰੀ ਕੋਈ ਜਨਰਲ ਇਨਕੁਆਇਰੀ ਹੈ ਜੀ। ਮੈਂ ਠੀਕ ਹੈ, ਓਕੇ ਆਪਣਾ ਠੀਕ, ਕੋਈ ਨਹੀਂ, ਹੋਲਡ ਕਰ ਲਓ ਤੁਹਾਨੂੰ ਤੁਸੀਂ 2 ਮਿੰਟ। 10 ਵਜੇ ਤੋਂ ਬਾਅਦ ਕਾਲ ਕਰ ਲਿਓ ਜਾਂ ਹਾਂਜੀ ਹਾਂਜੀ, ਠੀਕ ਹੈ। ਥੋੜੇ ਚਿਰ ਬਾਅਦ ਕਰ ਲਿਓ, ਜਾਂ ਤੁਹਾਨੂੰ ਦੂਜੇ ਪਾਸੋਂ ਜਿਹੜਾ ਉਹ ਪਿਕ ਕਰ ਲੈਂਦੇ ਆ ਤੁਹਾਡੀ ਕਾਲ, ਤੇ ਉਹਨਾਂ ਨਾਲ ਜਿਹੜੀ ਉਹ ਤੁਸੀਂ ਗੱਲ ਕਰ ਸਕਦੇ ਆ। ਤੇ ਬਿਲਕੁਲ ਸਰੋਤਿਓ ਤੁਸੀਂ ਵੀ ਕਾਲ ਕਰ ਸਕਦੇ ਹੋ 408 272 5200 ਦੇ ਉੱਤੇ, 4082725200 ਦੇ ਉੱਤੇ, ਜਿਹੜੀ ਜਨਰਲ ਇਨਕੁਆਇਰੀ ਦੇ ਲਈ ਤੁਸੀਂ 10 ਵਜੇ ਤੋਂ ਬਾਅਦ ਦੇ ਵਿੱਚ ਕਾਲ ਜਿਹੜੀ ਉਹ ਕਰ ਲਿਓ। ਇੱਕ ਜਿਹੜੀ ਹਰਜੋਤ ਸਿੰਘ ਜੀ ਹੋਰ ਗੱਲ ਇਸ ਟਾਈਮ ਆਈ ਆ, ਟਰੱਕ ਪਾਰਕਿੰਗ ਨੂੰ ਲੈ ਕੇ ਹਮੇਸ਼ਾ ਮਸਲਾ ਜਿਹੜਾ ਉਹ ਚੱਲਦਾ ਰਿਹਾ ਆ। ਟਰੱਕ ਪਾਰਕਿੰਗ ਦੀ ਫੰਡਿੰਗ ਜਿਹੜੀ ਆ ਉਹ ਕਿੰਨੀ ਕੁ ਸਭ ਨੂੰ ਜਿਹੜਾ ਉਹ ਪਤਾ ਹੈ ਵੀ ਕਾਫੀ ਮਨੀ ਉਸ ਦੇ ਵਿੱਚ ਘੱਟ ਹੈਗੀ ਆ, ਤੇ ਚਾਹੁੰਦੇ ਆ ਟਰੱਕਰਸ ਦੀ ਇਹ ਮੰਗ ਹੈਗੀ ਆ ਵੀ ਟਰੱਕ ਪਾਰਕਿੰਗ ਜਿਹੜੀ ਉਹ ਹੋਵੇ। ਜਿਹੜਾ ਇਨਫਰਾਸਟ੍ਰਕਚਰ ਬਿੱਲ ਦੇ ਤਹਿਤ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਦੇ ਪੀਟ ਬੁਟੀਜੇਜ ਉਹਨਾਂ ਨੇ ਵੀ ਕਈ ਸੂਬਿਆਂ ਨੂੰ ਕਈ ਮਿਲੀਅਨਸ ਆਫ ਡਾਲਰ ਜਿਹੜੇ ਉਹ ਦਿੱਤੇ ਆ ਤਾਂ ਜੋ ਉੱਥੇ ਪਾਰਕਿੰਗ ਆ ਉਸ ਨੂੰ ਵਧਾਇਆ ਜਾਵੇ। ਹੁਣ 4 ਜਿਹੜੇ ਸੈਨੇਟਰਸ ਤੇ ਰਿਪਰੈਜ਼ੈਂਟੇਟਿਵ, 2 ਸੈਨੇਟਰ 2 ਰਿਪਰੈਜ਼ੈਂਟੇਟਿਵ ਬਾਈ ਪਾਰਟੀਜ਼ਨ ਇਹ ਜਿਹੜੇ ਆ ਉਹਨਾਂ ਨੇ ਬੀਤੇ ਬੁੱਧਵਾਰ ਕੱਲ ਟਰੱਕ ਪਾਰਕਿੰਗ ਸੇਫਟੀ ਇੰਪਰੂਵਮੈਂਟ ਐਕਟ ਲੈਜਿਸਲੇਸ਼ਨ ਆ ਉਸ ਨੂੰ ਰੀਇੰਟਰੋਡਿਊਸ ਦੁਬਾਰਾ ਜਿਹੜਾ ਆ ਉਹ ਉਹਦੇ ਵਿੱਚ ਲਿਆਂਦਾ ਆ ਤਾਂ ਜੋ 755 ਮਿਲੀਅਨ ਡਾਲਰ ਦੀ ਜਿਹੜੀ ਇੱਕ ਗ੍ਰਾਂਟ ਫੰਡਿੰਗ, ਕੰਪੈਟੀਟਿਵ ਗ੍ਰਾਂਟ ਫੰਡਿੰਗ ਜਿਹੜੀ ਉਹ ਦਿੱਤੀ ਜਾਵੇ, ਜਿਹਦੇ ਨਾਲ ਕਮਰਸ਼ੀਅਲ ਟਰੱਕ ਪਾਰਕਿੰਗ ਕਪੈਸਿਟੀ ਆ ਉਹਦੇ ਵਿੱਚ ਵਾਧਾ ਹੋਊਗਾ। ਸਿੰਥੀਆ ਲੂਮਸ ਵਾਇਓਮਿੰਗ ਤੋਂ ਰਿਪਬਲਿਕਨ ਪਾਰਟੀ ਵੱਲੋਂ, ਮਾਰਕ ਕੈਲੀ ਐਰੀਜ਼ੋਨਾ ਤੋਂ ਡੈਮੋਕ੍ਰੇਟ ਪਾਰਟੀ ਵੱਲੋਂ, ਮਾਈਕ ਬੋਸਟ ਇਲੀਨੋਇਸ ਤੋਂ ਰਿਪਬਲਿਕਨ ਪਾਰਟੀ ਵੱਲੋਂ, ਐਂਜੀ ਕ੍ਰੇਗ ਮਿਨੇਸੋਟਾ ਤੋਂ ਡੈਮੋਕ੍ਰੇਟ ਪਾਰਟੀ ਵੱਲੋਂ, ਇਹ ਚਾਰੇ ਜਣਿਆਂ ਨੇ ਮਿਲ ਕੇ ਜਿਹੜਾ ਇੱਕ ਕਾਂਗਰਸ ਦੇ ਵਿੱਚ ਲੈਜਿਸਲੇਚਰ ਲਿਆ ਰਹੇ ਆ, ਜਿਹਦੇ ਵਿੱਚ ਉਹ ਚਾਹੁੰਦੇ ਆ ਵੀ 755 ਮਿਲੀਅਨ ਡਾਲਰ ਦੀ ਕੰਪੈਟੀਟਿਵ ਗ੍ਰਾਂਟ ਫੰਡਿੰਗ ਦਿੱਤੀ ਜਾਵੇ ਤਾਂ ਜੋ ਪਾਰਕਿੰਗ ਸਪਾਟਸ ਜਿਹੜੇ ਆ ਉਹ ਵਧਣ, ਰੈਸਟ ਏਰੀਏ ਜਿਹੜੇ ਬੰਦ ਪਏ ਆ ਉਹ ਖੋਲ੍ਹਣ ਤਾਂ ਜੋ ਲੋਕਾਂ ਨੂੰ ਸੌਖਾ ਹੋਵੇ। ਜਦੋਂ ਵੀ ਹੁਣ ਤੁਸੀਂ ਨਾ ਦੇਰ ਸਵੇਰ ਜਾਂ ਜਦੋਂ ਵੀ ਟਰੈਵਲ ਕਰਦੇ ਆ, ਆਪਾਂ ਬਹੁਤ ਵਾਰੀ ਸ਼ੋਲਡਰਸ ਦੇ ਉੱਤੇ ਟਰੱਕ ਪਾਰਕ ਕੀਤੇ ਹੋਏ ਦੇਖਦੇ ਆ। ਜਦੋਂ ਉਹਨਾਂ ਦੀ ਜੀ ਚਲੋ ਅਣਗਹਿਲੀ ਤਾਂ ਹੈਗੀ ਹੋਈ ਆ, ਕਈ ਰਿਸਕੀ ਵੀ ਹੈਗਾ ਆ, ਸਾਰਾ ਕੁਛ ਆ, ਪਰ ਨਾਲ ਮਜਬੂਰੀ ਵੀ ਕਈ ਵਾਰੀ ਉਹਨਾਂ ਦੀ ਇਹ ਬਣ ਜਾਂਦੀ ਆ ਵੀ ਭਾਈ ਜਦੋਂ ਥਾਂ ਹੀ ਨਹੀਂ ਹੈਗੀ ਤਾਂ ਪਾਰਕ ਵਿਚਾਰਾ ਕਰਕੇ ਕਿੱਥੇ ਕਰਨ। ਰਾਈਟ ਨਾਓ ਸਰਵੇ ਦੇ ਮੁਤਾਬਕ ਇੱਕ ਪਾਰਕਿੰਗ ਸਪਾਟ ਪਿੱਛੇ 11 ਟਰੱਕ ਨੇ। ਇਹ ਵੀ ਗੱਲ ਆ ਵੀ ਸਾਰੇ 11 ਦੇ 11 ਖੜੇ ਨਹੀਂ ਹੁੰਦੇ, ਵਿੱਚੋਂ ਕਿਸੇ ਨੇ ਖੜਨਾ ਹੁੰਦਾ, ਚੱਲਦੇ ਵੀ ਰਹਿਣਾ ਹੁੰਦਾ, ਪਰ ਫਿਰ ਵੀ ਡੈਜ਼ਿਗਨੇਟਿਡ ਪਲੇਸ ਪਾਰਕਿੰਗ ਦੇ ਲਈ ਕਾਫੀ ਔਖੀ ਕਈ ਵਾਰੀ ਇਹਨਾਂ ਨੂੰ ਲੱਭਦੀ ਆ। ਤੇ ਆਓ ਆਪਣੇ ਕੁਝ ਹੋਰ ਕਾਲਰ ਹਰਜੋਤ ਸਿੰਘ ਜੀ ਉਹਨਾਂ ਨਾਲ ਗੱਲ ਕਰਦੇ ਆ। ਧਿਆਨ ਸਿੰਘ ਜੀ ਸਤਿ ਸ਼੍ਰੀ ਅਕਾਲ। ਹਾਂਜੀ ਰਾਜਕਰਨ ਵੇਦ ਸਿੰਘ ਜੀ ਤੇ ਹਰਜੋਤ ਸਿੰਘ ਖਾਲਸਾ ਜੀ, ਤੁਹਾਨੂੰ ਤੇ ਸਾਰੇ ਸਰੋਤਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਭ ਤੋਂ ਪਹਿਲਾਂ ਤੇ ਉਹ ਨੌਜਵਾਨ ਦੇ ਜਾਣ ਦਾ ਬਹੁਤ ਦੁੱਖ ਹੋਇਆ, ਬੜਾ ਵੱਡਾ ਹਾਦਸਾ, ਸਾਰੇ ਅਸੀਂ ਸਟਾਫ ਮੈਂਬਰ ਆ, ਸਾਰਿਆਂ ਨੂੰ ਬੜਾ ਦੁੱਖ ਹੋਇਆ ਉਹ ਨੌਜਵਾਨ ਦੀ ਜਿਹੜੀ ਦੇਖੋ ਜੀ 22 ਸਾਲ ਦੀ ਉਮਰ ਆ ਵਿਚਾਰੇ ਦੀ, ਪਤਾ ਨਹੀਂ ਥੋੜਾ ਟਾਈਮ ਕਿਤੇ ਹੋਇਆ ਹੋਣਾ ਹਨਾ, ਕਿੰਨਾ ਬੜਾ ਜੰਗ। ਹਾਂਜੀ 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 ਨੇ ਬੜਾ ਦੁਖਦਾਈ। ਦੂਜੀ ਗੱਲ ਇਹ ਆ ਬਹੁਤ ਵਧੀਆ ਤੁਸੀਂ ਹਰ ਵੇਲੇ ਤੁਹਾਡੇ ਪ੍ਰੋਗਰਾਮ, ਸਾਰੇ ਪ੍ਰੋਗਰਾਮ ਪੰਜਾਬੀ ਰੇਡੀਓ ਤੇ ਬਹੁਤ ਅੱਛੇ ਹੁੰਦੇ ਆ। ਤੇ ਮੈਂ ਅੱਗੇ ਵੀ ਜਿੱਦਾਂ ਤੁਸੀਂ ਪਾਈ ਸੀ YouTube ਤੇ ਮੇਰੀ ਛੋਟੀ ਜਿਹੀ ਕਵਿਤਾ ਵੀ, ਜਿਹੜੇ ਪੰਜਾਬੀ ਰੇਡੀਓ ਨਾਲ ਈਰਖਾ ਕਰਦੇ ਉਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਆ, ਸਹਿਯੋਗ ਦਿਓ, ਈਰਖਾ ਨਾ ਕਰੋ, ਲੱਤਾਂ ਨਾ ਖਿੱਚੋ। ਇਹ ਜ਼ਿੰਦਗੀ ਦਾ ਦਾਨ ਜਿਹੜਾ ਦੇ ਰਹੇ ਆ ਇੱਕ ਹਿਸਾਬ ਨਾਲ। ਇੱਥੇ ਦਫ਼ਤਰ ਤੋਂ ਬੈਠੇ ਏਡੇ ਏਡੇ ਵਿਦਵਾਨ ਬੰਦੇ, ਸਾਰੇ ਡਰਾਈਵਰ ਵੀ, ਸਾਰਾ ਸਟਾਫ ਵੀ ਕੁਝ ਦੱਸਿਆ। 2-3 ਛੋਟੀਆਂ ਮੈਂ ਟਿਪਸ ਲੈਣੀ ਚਾਹੁੰਦਾ। ਜ਼ਰੂਰ। ਅੱਜ ਤੇ ਸਿਆਲ ਲੰਘ ਚੁੱਕਾ, ਅੱਜ ਦਾ ਹੁਣ ਬਰਫ਼ ਪਈ, ਕਈ ਵਾਰੀ ਅਸੀਂ ਹੀਟਰ ਲਾ ਕੇ ਸੌਂ ਜਾਂਦੇ ਟਰੱਕਾਂ ਦੇ ਵਿੱਚ ਨਾ, ਜੀ ਤੇ ਉਹ ਬਾਣੀ ਦੀ ਇੱਕ ਤੁਕ ਮੈਨੂੰ ਯਾਦ ਆਈ, ਆਗ ਲਗਾਏ ਮੰਦਰ ਮੇ ਸੋਵੇਂ।
ਐਤਕਾਂ ਮੈਂ ਬਹੁਤ ਚਿਰ ਹੋ ਗਿਆ ਹੀਟਰ ਬੰਦ ਹੀ ਕਰ ਦਿੱਤਾ। ਪ੍ਰਾਇਰ ਟੂ ਤੁਹਾਡੀ ਇਨਫੋਰਮੇਸ਼ਨ ਤੋਂ ਪਹਿਲਾਂ ਹੀ ਇੰਨਾ ਡਰ ਲੱਗਦਾ ਸੀ ਵੀ ਜਦੋਂ ਸੌਂ ਜਾਈਦਾ ਨਾ, ਸੁੱਤਾ ਬੰਦਾ ਜਿੱਦਾਂ ਕਹਿੰਦੇ ਹੁੰਦੇ ਵੀ ਮੌਤ ਇੱਕ ਲੰਮੀ ਨੀਂਦ ਹੈ ਤੇ ਜਿਹੜੀ ਨੀਂਦ ਹੈ ਇਹ ਛੋਟੀ ਮੌਤ ਹੈ। ਜਦੋਂ ਸੌਂ ਜਾਂਦਾ ਬੰਦਾ ਥੱਕਿਆ ਡਰਾਈਵਰ, ਪਤਾ ਨਹੀਂ ਲੱਗਦਾ ਕੀ ਹੋ ਰਿਹਾ ਨਾ ਲਾਗੇ ਚਾਗੇ ਵੀ। ਜਿਵੇਂ ਡਰਾਈਵਰ ਸਾਹਿਬ ਨੇ ਬਿਲਕੁਲ। ਦੱਸਿਆ ਨੇੜੇ ਨੇਬਰਹੁੱਡ 'ਚ ਵੀ ਖਤਰਾ ਪੈਦਾ। ਦੂਜੀ ਗੱਲ ਹੈ ਵੀ ਹੀਟਰ ਨਾਲੋਂ ਮੇਰਾ ਖਿਆਲ ਹੈ ਬੈਟਰ ਜ਼ਿਆਦਾ ਆਪਾਂ ਕੰਬਲ ਜ਼ਿਆਦਾ 2-3 ਰੱਖ ਲਓ ਤੇ ਇੱਕ ਹੇਠਾਂ ਕੰਬਲ ਵਿਛਾਓ, ਉੱਤੇ ਕੰਬਲ ਜਾਂ ਰਜਾਈਆਂ ਰੱਖ ਲਓ। ਯਾਰ ਇਹ ਬੜਾ ਖਤਰਨਾਕ ਜਦੋਂ ਸੌਂ ਜਾਈਦਾ ਨਾ। ਦੂਜੀ ਗੱਲ ਹੈ ਸਵੇਰੇ ਆਦਤ ਮੇਰੀ ਸੀ, ਮੇਰੇ ਤੋਂ ਹੋਰ ਵੀ ਮੇਰੇ ਦੋਸਤਾਂ ਨੇ ਸਿੱਖਿਆ, ਜਦੋਂ ਵੀ ਤੁਸੀਂ ਉੱਠੋ ਨਾ ਸੌਂ ਕੇ 10 ਘੰਟੇ ਦੀ ਬ੍ਰੇਕ ਬਣਾ ਕੇ ਟਰੱਕ ਦੇ ਹੇਠਾਂ ਜੇ ਹਨੇਰਾ ਹੈ ਤੇ ਫਲੈਸ਼ ਲਾਈਟ ਲਾਓ, ਹੇਠਾਂ ਵੇਖੋ ਤੁਹਾਡੇ ਕੋਲ ਕੂਲੈਂਟ ਡੀਜ਼ਲ ਜਾਂ ਕੋਈ ਤੇਲ ਤਾਂ ਨਹੀਂ ਡੁੱਲਦਾ। ਜੇ ਥੱਲੇ ਫਰਸ਼ ਦੇ ਉੱਤੇ ਉਹ ਪਿਆ ਸਮਥਿੰਗ ਇਜ਼ ਰੋਂਗ, ਉਹਨੂੰ ਪਹਿਲਾਂ ਫਿਕਸ ਕਰੋ ਤਾਂ ਚੱਲੋ। ਦੂਜੀ ਗੱਲ ਸੜਕ ਤੇ ਚੱਲਦਿਆਂ ਛੋਟੀਆਂ ਗੱਡੀਆਂ ਵਾਲਿਆਂ ਨੂੰ ਮੈਂ ਬੇਨਤੀ ਕਰੂੰ, ਜਿੰਨੇ ਵੀ ਆਪਣੇ ਰੇਡੀਓ ਸੁਣ ਰਹੇ ਆ, ਕਈ ਵਾਰੀ ਲੋਕ ਸਾਡੇ ਨਾਲ ਪੈਰਲ ਚੱਲ ਪੈਂਦੇ ਮੋਢੇ ਨਾਲ ਮੋਢਾ ਜੋੜ ਕੇ। ਡਰਾਈਵਰ ਥੱਕਿਆ ਹੁੰਦਾ ਕਈ ਵਾਰ, ਇੱਕਦਮ ਇੱਕ ਅੱਖ ਦੇ ਝਮੱਕੇ ਜਿੰਨਾ ਮਾੜਾ ਜਿਹਾ ਉਹਨੂੰ ਲੱਗੇ ਨਾ ਤੇ ਉਹਦੇ ਨਾਲ ਟਰੱਕ ਡੋਲ ਜਾਵੇ। ਏਡੀ ਵੱਡੀ ਮਸ਼ੀਨਰੀ ਨੂੰ ਸਾਹਮਣਾ ਬੜਾ ਔਖਾ। ਤੋ ਬੇਨਤੀ ਇਹ ਹੈ ਵੀ ਜਾਂ ਤੇ ਟਰੱਕ ਤੋਂ ਅੱਗੇ ਲੰਘ ਜਾਓ ਜਾਂ ਪਿੱਛੇ ਰਵੋ। ਦੇ ਪੈਰਲ ਨਾ ਚਲਾਓ, ਬਹੁਤ ਮਜਬੂਰੀ ਹੋਏ ਤੇ ਲਾਗੇ ਟਰੱਕ ਦੇ ਚਲਾਓ, ਨਹੀਂ ਜੇ ਨਾ ਚਲਾਓ ਜਾਂ ਤੇ ਉਹਦੇ ਤੋਂ ਅੱਗੇ ਲੰਘ ਜਾਓ ਜਾਂ ਉਹਦੇ ਪਿੱਛੇ ਰਵੋ, ਬਿਲਕੁਲ ਨਾਲ ਨਹੀਂ ਚੱਲਣਾ। ਤੋ ਇੰਨੀਆਂ ਬੇਨਤੀਆਂ ਦੇ ਨਾਲ ਮੈਂ ਖਿਮਾ ਚਾਹੁੰਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਹੜੇ ਵੀਰ ਬਹੁਤ ਅੱਛੇ ਸੁਝਾਅ ਦੇ ਰਹੇ। ਮੈਂ ਵੀ ਕੱਲ ਉੱਥੋਂ ਹੀ ਆਇਆ, ਜਿਹੜੇ ਉਹ ਅਭਿਜੀਤ ਦੱਸ ਰਹੇ ਮੇਰੇ ਖਿਆਲ ਕਿ ਉਹ 278 ਵਾਲੇ ਹਾਂ ਤੋਂ ਪਹਿਲਾਂ ਮੁੰਡੇ ਨੇ ਦੱਸਿਆ ਸੀਗਾ, ਹਾਂਜੀ ਸਾਹਿਬ ਨੇ ਦੱਸਿਆ। ਹਾਂਜੀ ਮੈਂ ਉੱਥੋਂ ਹੀ ਥੋੜੀ ਦੇਰ ਬਾਅਦ ਹੀ ਉੱਥੋਂ ਮੈਂ ਫਲਾਈਂਗ ਜੇ ਤੋਂ ਤੇਲ ਭਰ ਕੇ ਆਇਆ, ਪਰ ਉਹ ਹਾਦਸਾ ਪਹਿਲਾਂ ਹੋ ਚੁੱਕਾ ਸੀ ਪਹਿਲਾਂ ਨਾ। ਤੋ ਵਾਹਿਗੁਰੂ ਸਾਰਿਆਂ ਦਾ ਭਲਾ ਕਰ। ਸਾਰੇ ਡਰਾਈਵਰ ਸਾਹਿਬਾਨ ਦਾ ਬਹੁਤ ਬਹੁਤ ਸ਼ੁਕਰੀਆ। ਫਿਰ ਆਪਾਂ ਮਿਲਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ। ਦੇਖੋ ਧੰਨਵਾਦ ਸਾਡਾ ਸਾਰੇ ਹੀ ਜਿੰਨੇ ਸਾਡੇ ਸਰੋਤੇ ਆ, ਡਰਾਈਵਰਸ ਆ, ਉਹਨਾਂ ਦੇ ਪਰਿਵਾਰ, ਸਾਰਿਆਂ ਦਾ ਧੰਨਵਾਦ। ਸੋ ਇਹ ਜਿਹੜਾ ਰੇਡੀਓ ਸਟੇਸ਼ਨ ਦਾ ਮੇਨ ਮਕਸਦ ਇਹੀ ਆ ਵੀ ਜਿਹੜੇ ਆਪਣੀ ਪੰਜਾਬੀ ਭੈਣ ਭਰਾ ਆ ਉਹ ਵੱਧ ਤੋਂ ਵੱਧ ਤਰੱਕੀਆਂ ਕਰਨ। ਜਿੱਥੇ ਵੀ ਕਿਸੇ ਨੂੰ ਫਾਇਦਾ ਹੋਵੇ, ਤੁਹਾਡਾ ਹੀ ਮਾਧਿਅਮ ਆ। ਤੁਸੀਂ ਇੱਕ ਦੂਜੇ ਦੀ ਸਪੋਰਟ ਦੇਖੋ ਕਿੰਨਾ ਵਧੀਆ ਆ ਵੀ ਕਈ ਵਾਰੀ ਕੀ ਹੁੰਦਾ, ਤੁਹਾਨੂੰ 2 4 10 20 ਮਿੱਤਰ ਦੋਸਤ ਹੁੰਦੇ ਆ, ਉਹਨਾਂ ਨਾਲ ਹੀ ਡਿਸਕਸ ਕਰ ਸਕਦੇ ਆ। ਇਹਦੇ ਨਾਲ ਰੇਡੀਓ ਦੇ ਉੱਤੇ ਹਜ਼ਾਰਾਂ ਹੀ ਦੇ ਹਿਸਾਬ ਨਾਲ ਕਿਤੇ ਵੀ ਜਿਹੜੀ ਕਿਸੇ ਵੀ ਸਟੇਟ 'ਚ ਕਿਤੇ ਵੀ ਕੰਮ ਕਰਦੇ ਤੁਸੀਂ ਜਿਹੜੇ ਆ ਇਹ ਟਿਪਸ ਲੈ ਸਕਦੇ ਆ। ਸੋ ਸਾਡੇ ਜਿਹੜੇ ਟਰੱਕਰ ਵੀਰ ਆ ਉਹਨਾਂ ਨੂੰ ਵੀ ਆਪਾਂ ਇੱਕ ਦੂਜੇ ਨਾਲ ਸ਼ੇਅਰ ਕਰਦੇ ਹਾਂ। ਹਾਲਾਂਕਿ ਅਸੀਂ ਨਾ ਤਾਂ ਮੈਨੂੰ ਕੋਈ ਟਰੱਕ ਬਾਰੇ ਜ਼ਿਆਦਾ ਪਤਾ, ਨਾ ਰਾਜਕਰਨਵੀਰ ਸਿੰਘ ਨੂੰ। ਹਾਂ ਖਬਰਾਂ ਜ਼ਰੂਰ ਆਪਾਂ ਤੁਹਾਨੂੰ ਬਿਲਕੁਲ ਅਪ ਟੂ ਡੇਟ ਦਿੰਦੇ ਹੈਗੇ ਆ, ਕਿਉਂਕਿ ਉਹ ਬਾਕੀ ਰਮਨ ਭਾਜੀ ਜਿਹੜੇ ਆ ਉਹ ਕਿਉਂਕਿ ਟਰੱਕ ਚਲਾਉਂਦੇ ਵੀ ਰਹੇ ਆ, ਉਸ ਬਿਜ਼ਨਸ 'ਚ ਵੀ ਆ, ਸੋ ਉਹਨਾਂ ਨੂੰ ਉਹ ਟੈਕਨੀਕਲ ਜਿਹੜਾ ਨੌਲੇਜ ਵੀ ਹੈਗਾ। ਬਾਕੀ ਆਪਾਂ ਸਾਰੇ ਜਿਹੜੇ ਸਾਡੇ ਵੀਰ ਹੈਗੇ ਉਹਨਾਂ ਤੋਂ ਹੀ ਇੱਕ ਦੂਜੇ ਨਾਲ ਜਿਹੜਾ ਨੌਲੇਜ ਆ ਉਹ ਸ਼ੇਅਰ ਕਰਦੇ ਆ। ਆਪਾਂ ਤਾਂ ਸਿਰਫ ਮਾਧਿਅਮ ਹੀ ਹੈਗੇ ਆ ਇਸ ਵੇਲੇ। ਜੀ ਬਿਲਕੁਲ। ਆਪਣੇ ਅਗਲੇ ਕਾਲਰ ਨੇ ਬਲਜੀਤ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਅੱਜ ਪਹਿਲੀ ਵਾਰੀ ਫੋਨ ਤੇ ਦਰਸ਼ਨ ਹੋ ਰਿਹਾ ਤੁਹਾਡੇ ਜੀ। ਸਾਰਿਆਂ ਨੂੰ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ। ਜਿਹੜੇ ਟਰੱਕਾਂ ਦੀ ਗੱਲ ਕਰਦੇ ਆਪਾਂ, ਅੱਗ ਲੱਗ ਜਾਂਦੀ ਖੜਿਆਂ ਨੂੰ, ਕਈ ਹੈਪਨ ਹੋਏ। ਪਰ ਇੱਕ ਮੇਰਾ ਦੋਸਤ ਆ, ਉਹਨੇ ਆਪਣੇ ਟਰੱਕ ਦੇ ਵਿੱਚ ਜਿਹੜਾ ਆਪਣਾ ਘਰਾਂ 'ਚ ਸਮੋਕ ਅਲਾਰਮ ਨਹੀਂ ਲੱਗਾ ਹੁੰਦਾ ਉਹ ਰੱਖਿਆ ਸੀਗਾ। ਮੈਂ ਉਹਨੂੰ ਪੁੱਛਿਆ ਵੀ ਕਾਹਦੇ ਲਈ, ਪਰ ਮੇਰੇ ਕੋਲ ਵੀ ਹੈ ਨੀਗਾ। ਪਰ ਮੈਂ ਉਹਨੂੰ ਪੁੱਛਿਆ ਵੀ ਇਹ ਕਾਹਦੇ ਲਈ ਆ, ਕਹਿੰਦਾ ਕੁਛ ਨਾ ਕੁਛ ਤਾਂ ਇਹ ਮਾੜੀ ਮੋਟਾ ਸਮੋਕ ਹੋਊ, ਅੱਗ ਲੱਗੂ, ਕਿਤੇ ਤੂੰ ਕੁਛ ਕਰੂਗਾ ਤਾਂ ਮੈਨੂੰ ਜਾਗਤ ਆ ਜਾਊਗੀ, ਮੈਂ ਬਾਹਰ ਨਿਕਲ ਜੂਗਾ। ਮੈਂ ਵੀ ਇਹ ਸੁਝਾਅ ਜਾਂ ਤੁਹਾਡੇ ਥਰੂ ਆ ਵੀ ਏਦਾਂ ਦਾ ਜੇ ਆਪਣੀ ਸਮੋਕਿੰਗ ਦਾ ਅਲਾਰਮ ਵਾਲਾ ਵੀ ਉਹ ਜ਼ਰੂਰ ਰੱਖ ਕੇ ਰੱਖਣਾ ਚਾਹੀਦਾ। ਕੁਛ ਨਾ ਕੁਛ ਫਾਇਦਾ ਜੇ ਹੋ ਸਕਦਾ। ਬਿਲਕੁਲ ਧੰਨਵਾਦ। ਹਾਂਜੀ ਉਹ ਬਹੁਤ ਸਾਰੇ ਅੱਜ ਕੱਲ੍ਹ ਹੈਗੇ ਆ, ਜਦੋਂ ਤੁਸੀਂ ਸਮੋਕ ਅਲਾਰਮ ਦੀ ਘਰਾਂ 'ਚ ਹੋਰ ਵੀ ਬਹੁਤ ਈਵਨ ਟਰੱਕਾਂ ਲਈ ਵੀ ਸਪੈਸ਼ਲ ਹੈਗੇ ਆ, ਜ਼ਰੂਰ ਗੂਗਲ ਤੇ ਸਰਚ ਕਰਕੇ। ਇਹ ਵਧੀਆ ਸੁਝਾਅ ਹੈਗਾ। ਨਹੀਂ ਆਪਣੇ ਕੋਲ ਕੁਛ ਹੋਵੇ ਨਾ, ਜੇ ਸੁੱਤੇ ਪਏ ਅਲਾਰਮ ਵੱਜ ਪੂ, ਬੰਦਾ ਉੱਠ ਕੇ ਦੇਖਦਾ ਤਾਂ ਇਹ ਵੀ ਕੁਛ ਵੱਜਾ ਆ। ਬਿਲਕੁਲ ਹਾਂਜੀ ਵਧੀਆ। ਥੈਂਕ ਯੂ ਬਲਜੀਤ ਜੀ। ਹਾਂਜੀ ਥੈਂਕ ਯੂ ਜੀ। ਬਹੁਤ ਬਹੁਤ ਸੁਣੀਦਾ ਰੋਜ਼ ਹੈ, ਪਰ ਅੱਜ ਮੈਂ ਉਹ ਆਪਣੇ ਫਰੈਂਡ ਦੇ ਟਰੱਕ ਵਿੱਚ ਪਿਆ ਦੇਖਿਆ ਸੀਗਾ, ਉਹ ਮੈਨੂੰ ਯਾਦ ਆਇਆ ਤਾਂ ਮੈਂ ਤੁਹਾਨੂੰ ਨਾਲ ਸ਼ੇਅਰ ਕੀਤਾ ਜੀ। ਥੈਂਕ ਯੂ ਜੀ, ਮਿਹਰਬਾਨੀ। ਬਾਕੀ ਇੱਕ ਜ਼ਰੂਰ ਆ ਵੀ ਜਿੱਲੇ ਕਿਤੇ ਕੋਈ ਇਦਾਂ ਦੀ ਅਨਫੋਰਚੂਨੇਟ ਥਿੰਗ ਵਾਪਰਦੀ ਆ, ਤੁਹਾਨੂੰ ਲੱਗਦਾ ਤੁਸੀਂ ਜਾਗਦੇ ਆ, ਤੁਹਾਨੂੰ ਦਿਸਦਾ ਕਿਤੇ ਧੂੰਆਂ, ਨੱਠ ਭੱਜ ਕੇ ਇੱਕ ਦੂਜੇ ਨੂੰ ਜਗਾਓ ਤਾਂ ਕਿ ਕਿਸੇ ਦੀ ਹੈਲਪ ਹੋ ਸਕੇ। ਬਿਲਕੁਲ ਬਿਲਕੁਲ। ਸੋ ਇਹ ਸਾਰੀਆਂ ਚੀਜ਼ਾਂ ਤੁਸੀਂ ਦੇਖੋ ਰਾਜਕਰਨਵੀਰ ਸਿੰਘ ਜੀ, ਬਹੁਤ ਸਾਲਾਂ ਦੀ ਗੱਲ ਆ, ਮੇਰੇ ਖਿਆਲ ਨਾਲ 96 ਦੀ ਗੱਲ ਆ। ਇੱਕ ਵਾਰੀ ਇੱਥੇ ਬੇ ਬ੍ਰਿਜ ਦੇ ਉੱਤੇ ਨਾ ਟਰੱਕ ਡਿੱਗ ਪਿਆ ਸੀ। 96 ਦੀ ਗੱਲ ਮੈਂ ਦੱਸ ਰਿਹਾ ਤੁਹਾਨੂੰ ਜੀ। ਤੇ ਜਿਹੜੇ ਗੋਰੇ ਸੀਗੇ ਨਾ ਬਹੁਤ ਸਾਰੇ ਜਾਂਦੇ ਸੀ ਕਾਰਾਂ ਤੇ, ਉਹ ਆਪਣੀ ਪੰਜਾਬੀ ਕਮਿਊਨਿਟੀ ਬੜੀ ਘੱਟ ਸੀਗੀ ਬੇ ਏਰੀਏ 'ਚ, ਤੇ ਉਹਨਾਂ ਨੇ ਕਾਰਾਂ ਪਾਰਕ ਕਰਕੇ ਬੇ ਬ੍ਰਿਜ ਤੋਂ ਛਾਲਾਂ ਮਾਰਤੀਆਂ। ਤੇ ਅਨਫੋਰਚੂਨੇਟਲੀ ਉਹ ਸਣੀ ਟਰੱਕ ਜਿਹੜਾ ਡਰਾਈਵਰ ਸੀ ਉਹਦੀ ਸੀਟ ਬੈਲਟ ਨਹੀਂ ਖੁੱਲ ਸਕੀ, ਹਨਾ, ਉਹਨੂੰ ਬਚਾ ਨਹੀਂ ਸਕੇ।
ਪਰ ਘੱਟੋ ਘੱਟ ਕਹਿੰਦੇ ਵੀ 7 ਤੋਂ ਲੈ ਕੇ 8 ਜਾਣਿਆਂ ਨੇ ਛਾਲਾਂ ਮਾਰਤੀਆਂ ਸੀ ਵੀ ਆਪਾਂ ਇਸ ਬੰਦੇ ਨੂੰ ਕੱਢਣਾ। ਹਾਲਾਂਕਿ ਉਹਨਾਂ ਦਾ ਕੋਈ ਟਰੈਕਿੰਗ ਨਾਲ ਲੈਣਾ ਦੇਣਾ ਨਹੀਂ ਸੀ, ਬੰਦੇ ਨਾਲ ਸਿਰਫ ਕੋਈ ਜਾਏ ਰਹੇ ਸੀ ਵੀ ਹਾਂ ਆਪਾਂ ਬੰਦੇ ਨੂੰ ਬਚਾਈਏ। ਇਨਸਾਨੀਅਤ ਦੇ ਨਾਤੇ ਇੱਕ ਦੂਜੇ ਦੀ ਜਿਹੜੀ ਉਹ ਮਦਦ ਕਰਨਾ, ਇਹ ਸੋਚ ਨੂੰ ਆਪਣੀ ਕੌਮ ਜਿਹੜੀ ਉਹ ਅਪਣਾਈ ਆ। ਤੇ ਆਪਾਂ ਜਿਸ ਥਾਂ ਤੋਂ ਆਏ ਆ, ਜਿਸ ਸੱਭਿਆਚਾਰ ਚੋਂ ਜਿਹੜੇ ਉਹ ਆਏ ਆ, ਇਹ ਆਪਣਾ ਵਿਰਸਾ ਆ। ਤੇ ਜ਼ਰੂਰ ਇੱਕ ਦੂਜੇ ਦੀ ਮਦਦ ਕਰਨਾ, ਉਹਨੂੰ ਮੁਸ਼ਕਲ ਚੋਂ ਜਿਹੜਾ ਉਹ ਕੱਢਣਾ, ਇਹ ਜਿਹੜਾ ਉਹ ਜ਼ਰੂਰੀ ਕੰਮ ਜਿਹੜਾ ਉਹ ਹੈਗਾ ਆ। ਸੋ ਬਿਲਕੁਲ ਸਰੋਤਿਓ, ਤੁਸੀਂ ਵੀ ਜੇ ਆਪਣੇ ਵਿਚਾਰ ਕੋਈ ਸਾਂਝੇ ਕਰਨਾ ਚਾਹੁੰਦੇ ਹੋ, ਕਾਲ ਕਰ ਸਕਦੇ ਹੋ 408 272 5200 4082725200। ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ। ਜੁੜੇ ਰਹਿਣਾ ਇੱਦਾਂ ਹੀ ਪੰਜਾਬੀ ਰੇਡੀਓ USA ਦੇ ਨਾਲ। Alexa, open the curtain. Alexa, close the curtain. ਕਾਸ਼ ਕਰਦੇ ਵੀ ਰਿਮੋਟ ਤੇ ਚੱਲਦੇ ਹੁੰਦੇ। ਇਹ ਫੈਸਿਲਿਟੀ ਸਿਰਫ ਦ ਸ਼ੇਡ ਹੋਮ ਵਾਲੇ ਦਿੰਦੇ ਨੇ। ਇਹ ਹਰ ਤਰ੍ਹਾਂ ਦੇ ਪਰਦੇ ਸ਼ੇਡਸ ਵਿੱਚ ਡੀਲ ਕਰਦੇ ਨੇ। ਜ਼ੈਬਰਾ ਰੋਲਰ 4 PVC ਵੁੱਡ ਸ਼ਟਰਸ, ਸਮਾਰਟ ਬਲਾਈਂਡਸ ਵਿਦ ਅਲੈਕਸਾ ਐਂਡ ਗੂਗਲ ਤੇ ਆਊਟਡੋਰ ਜ਼ਿਪ ਸਕਰੀਨਸ ਵੀ। ਦ ਸ਼ੇਡ ਹੋਮ, ਫਾਲਸਮ, ਟ੍ਰੇਸੀ ਤੇ ਫ੍ਰੈਜ਼ਨੋ ਵਿੱਚ ਇਹਨਾਂ ਦੇ ਸਟੋਰਸ ਨੇ। ਆਪਣੇ ਘਰ ਨੂੰ ਖੂਬਸੂਰਤ ਬਣਾਉਣ ਲਈ ਅੱਜ ਹੀ ਕਾਲ ਕਰੋ 5105567234। 510 556 72 34। ਦ ਸ਼ੇਡ ਹੋਮ, ਲੈਟਸ ਡੈਕੋਰ। ਬੇ ਏਰੀਆ ਤੋਂ ਬਾਅਦ ਸੈਕਰਾਮੈਂਟੋ ਤੇ 3 ਲੋਕੇਸ਼ਨਸ ਤੇ ਖੁੱਲ ਗਿਆ ਹੈ ਕਰੀ ਪੀਜ਼ਾ ਹਾਊਸ। ਇਟਾਲੀਅਨ ਪੀਜ਼ਾ ਚ ਮਿਲੇਗਾ ਹੁਣ ਪੰਜਾਬੀ ਸਵਾਦ ਕਰੀ ਪੀਜ਼ਾ ਹਾਊਸ ਦੇ ਨਾਲ। ਇਹਨਾਂ ਕੋਲ ਹੈ ਪੀਜ਼ਾ ਦੀ ਵਾਈਡ ਵੈਰਾਈਟੀ, ਤੰਦੂਰੀ ਪੀਜ਼ਾ, ਅਚਾਰੀ ਪੀਜ਼ਾ, ਬਟਰ ਚਿਕਨ ਪੀਜ਼ਾ, ਚਿਕਨ ਟਿੱਕਾ, ਚਿੱਲੀ ਪਨੀਰ ਤੇ ਸ਼ਾਹੀ ਪਨੀਰ ਪੀਜ਼ਾ, ਬੇਕਡ ਮਸਾਲਾ ਚਿਪਸ, ਵਿੰਗਸ, ਸੈਲਡਸ, ਡੈਜ਼ਰਟਸ ਦੀ ਵੈਰਾਈਟੀ। ਕਰੀ ਪੀਜ਼ਾ ਹਾਊਸ, ਨਟੋਮਸ 9165222222, ਰੋਜ਼ਵਿਲ 9167556400, Folsom phone number 9162358200। ਕਰੀ ਪੀਜ਼ਾ ਹਾਊਸ। ਤੁਸੀਂ ਆਨਲਾਈਨ ਵੀ ਆਰਡਰ ਕਰ ਸਕਦੇ ਹੋ www.currypizzahouse.com ਤੇ ਪੰਜਾਬੀ ਰੇਡੀਓ USA 1470 ਦਾ ਨਾਮ ਦੱਸ ਕੇ ਪਾਓ 20% ਆਫ। ਆਪਣੇ ਬਿਜ਼ਨਸ ਤੇ ਕਾਰੋਬਾਰ ਨੂੰ ਹੋਰ ਵਧਾਓ ਤੇ ਆਪਣੀ ਐਡ ਚਲਾਓ। ਡਿਜੀਟਲ ਪ੍ਰਮੋਸ਼ਨ, ਮੈਟਰੀਮੋਨੀਅਲ ਤੇ ਹਰ ਤਰ੍ਹਾਂ ਦੀ ਐਡ ਲਗਵਾਓ। ਨਵੇਂ ਕਸਟਮਰਸ ਲਈ ਖਾਸ ਪ੍ਰਮੋਸ਼ਨਲ ਆਫਰ। ਸੰਪਰਕ ਕਰੋ 408 372। ਹੁਣ ਉਹ ਕੀਤਾ ਹੈ ਨਾ, ਇੱਕ ਮਿੰਟ ਬੈਠ। ਹੁਣ ਠੀਕ ਲੱਗਦਾ ਹੁਣ। ਪੁੱਛ ਲਈਦਾ ਹੁੰਦਾ ਜਿਹੜੇ ਕਾਲ ਚੱਕਦਾ, ਕਾਲ ਤੂੰ ਚੱਕਦਾ? ਹਾਂ, ਵੀ ਕਾਹਦੇ ਟਰੱਕਿੰਗ ਲਈ ਉਹ ਇੱਕ ਤਾਂ ਉਹੀ ਸੀ ਕੋਈ। ਹਾਂ, ਉਹਨੂੰ ਕਹੇ ਟਰੱਕਿੰਗ ਦਾ ਚੱਲਦਾ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫਿਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਹਰਜੋਤ ਸਿੰਘ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ, ਧੰਨਵਾਦ, ਜੀ ਆਇਆਂ ਨੂੰ। ਜਿਸ ਤਰ੍ਹਾਂ ਸਰੋਤਿਓ ਆਪਾਂ ਬ੍ਰੇਕ ਤੋਂ ਪਹਿਲਾਂ ਗੱਲਬਾਤ ਕਰ ਰਹੇ ਸੀ ਵੀ 2 ਇਸ਼ੂ ਦੇ ਉੱਤੇ ਅੱਜ ਗੱਲ ਕਰ ਰਹੇ ਹਾਂ। ਵੀ ਕੱਲ ਇੱਕ 22 ਸਾਲਾਂ ਦਾ ਨੌਜਵਾਨ ਮੁੰਡਾ ਆਪਣਾ ਨਿਊਯਾਰਕ ਤੋਂ, ਉਹਦਾ ਟਰੱਕ ਖਰਾਬ ਹੋ ਗਿਆ ਸੀ ਹਾਈਵੇ ਤੇ 95 ਤੇ ਜਦੋਂ ਖੜ ਕੇ ਉੱਥੇ ਸਾਈਡ ਤੇ ਜਾ ਰਿਹਾ ਸੀ, ਪਿੱਛੋਂ ਕਾਰ ਆਈ, ਉਸਨੇ ਜਿਹੜਾ ਚੱਕ ਕੇ ਉਹਨੂੰ ਉੱਥੇ ਹੀ ਮਾਰ ਦਿੱਤਾ। 22 ਸਾਲਾਂ ਦਾ ਨੌਜਵਾਨ ਸੀ। ਬਹੁਤ ਹੀ ਮਾੜੀ ਜਿਹੜੀ ਖਬਰ ਆ। ਉਸ ਇਸ਼ੂ ਨੂੰ ਲੈ ਕੇ ਵੀ ਰੱਬ ਨਾ ਕਰੇ ਕੱਲ ਨੂੰ ਤੁਹਾਡਾ ਟਰੱਕ ਜਾਂ ਕਾਰ ਹਾਈਵੇ ਤੇ ਖਰਾਬ ਹੋ ਜਾਂਦਾ, ਤੁਹਾਨੂੰ ਕਿਸ ਤਰ੍ਹਾਂ ਜਿਹੜਾ ਸੇਫ ਰਹਿਣਾ ਚਾਹੀਦਾ। ਤੇ ਦੂਸਰਾ ਇਸ਼ੂ ਹੈਗਾ ਆ ਪਿਛਲੇ ਕੁਝ ਮਹੀਨਿਆਂ ਤੋਂ ਪਾਰਕਿੰਗ ਲੋਟ, ਚਾਹੇ ਉਹ ਟਰੱਕਿੰਗ ਸਟਾਪ ਦੇ ਉੱਤੇ ਹੋਵੇ, ਬਹੁਤ ਇਨਸੀਡੈਂਟਸ ਆ ਰਹੀਆਂ ਜਿੱਥੇ ਅੱਗਾਂ ਲੱਗ ਜਾਂਦੀਆਂ ਹੈਗੀਆਂ। ਸੁੱਤੇ ਪਿਆਂ ਤੇ ਅੱਗ ਲੱਗ ਜਾਂਦੀ ਆ, ਕਿੰਨੇ ਟਰੱਕ ਵੀ ਸੜੇ ਹੈਗੇ ਆ। ਤੇ ਉੱਥੇ ਤੁਸੀਂ ਜਿਹੜਾ ਆ ਇੱਕ ਦੂਜੇ ਦੀ ਕਿਸ ਤਰ੍ਹਾਂ ਹੈਲਪ ਕਰ ਸਕਦੇ ਆ, ਆਪ ਕਿੱਦਾਂ ਸੇਫ ਰਹਿ ਸਕਦੇ ਆ। ਸਾਡੇ ਬਹੁਤ ਸਾਰੇ ਸਰੋਤਿਆਂ ਨੇ ਕਾਲਾਂ ਕਰਕੇ ਦੱਸਿਆ ਵੀ ਉੱਥੇ ਕੋਈ ਨਾ ਕੋਈ ਸਮੋਕ ਡਿਟੈਕਟਰ ਆਪਣੇ ਟਰੱਕ 'ਚ ਰੱਖੋ, ਹੀਟਰ ਨਾ ਲਾਓ, ਵੱਖ-ਵੱਖ ਜਿਹੜੇ ਸੁਝਾਅ ਵੀ ਦਿੱਤੇ, ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ। ਤੁਸੀਂ ਵੀ ਸਰੋਤਿਓ ਜੇ ਇਸ ਇੰਡਸਟਰੀ ਦੇ ਵਿੱਚ ਹੈਗੇ ਆ, ਜ਼ਰੂਰ ਇਹ 2 ਇਸ਼ੂ ਦੇ ਉੱਤੇ ਆਪਣਾ ਜੇ ਤੁਹਾਡਾ ਕੋਈ ਵੀ ਐਕਸਪੀਰੀਅੰਸ ਆ, ਤੁਹਾਡੇ ਕੋਲ ਨੌਲੇਜ ਆ, ਸ਼ੇਅਰ ਕਰੋ ਤਾਂ ਕਿ ਜਿਹੜੇ ਹੋਰ ਆਪਣੇ ਭੈਣ ਭਰਾ ਹੈਗੇ ਆ ਉਹਨਾਂ ਨੂੰ ਜਿਹੜਾ ਆ ਸੇਫ ਰਹਿਣ ਦੇ ਲਈ ਉਹਨਾਂ ਦੇ ਨੌਲੇਜ ਦੇ ਵਿੱਚ ਵਾਧਾ ਹੋਵੇ। ਜੀ, ਤੇ ਹਰਜੋਤ ਸਿੰਘ ਜੀ, ਇੱਕ ਜਿਹੜੀ ਇਸ ਟਾਈਮ ਗੱਲ ਜਿਹੜੀ ਚੱਲ ਰਹੀ ਨਾ, ਜਿੱਦਾਂ ਆਪਾਂ ਸਾਰੇ ਪਾਸੇ ਦੇਖ ਰਹੇ ਹਾਂ ਵੀ ਇਹ ਚਰਚਾ ਜਿਹੜੀ ਚੱਲਦੀ ਆ ਵੀ ਹੌਲੀ-ਹੌਲੀ ਜਿਹੜੇ ਜ਼ੀਰੋ ਇਮਿਸ਼ਨ ਵਹੀਕਲ ਉਸ ਦੇ ਵੱਲ ਨੂੰ ਵੱਧ ਰਹੀ ਆ। ਜੀ। ਕੱਲ ਆਪਾਂ ਗੱਲ ਖਬਰ ਦਿੱਤੀ ਸੀ ਵੀ ਐਕਸਨ ਆਇਲ ਵਾਲਾ ਜਿਹੜਾ ਉਹਨਾਂ ਦਾ ਮੇਨ ਬੰਦਾ, ਉਹ ਕਹਿੰਦਾ ਵੀ ਇਹ $1 ਟ੍ਰਿਲੀਅਨ ਮਲਟੀ $1 ਟ੍ਰਿਲੀਅਨ ਇਹ ਇੰਡਸਟਰੀ ਬਣ ਜਾ ਰਹੀ ਆ। ਜਿਹੜੀ ਐਨਰਜੀ, ਗ੍ਰੀਨ ਐਨਰਜੀ ਨੂੰ ਜਿਹਨੂੰ ਆਪਾਂ ਕਹਿ ਦਿਓ ਵੀ ਰੀਨਿਊਏਬਲ ਐਨਰਜੀ ਸੋਰਸਿਸ ਤੋਂ ਜਿਹੜੀਆਂ ਚੱਲਣ ਵਾਲੀ। ਹੁਣ ਹਾਈਡਰੋਜਨ ਨੂੰ ਲੈ ਕੇ ਟਰੱਕਿੰਗ ਦੇ ਵਿੱਚ ਹੁਣ ਹਾਈਡਰੋਜਨ ਦੇ ਉੱਤੇ ਜਿਹੜਾ ਇਲੈਕਟ੍ਰਿਕ ਵਹੀਕਲ ਦੀ ਥਾਂ ਦੇ ਉੱਤੇ ਕਹਿੰਦੇ ਵੀ ਹਾਈਡਰੋਜਨ ਨੂੰ ਜਿਹੜਾ ਉਹ ਜ਼ੋਰ ਜਿਹੜਾ ਉਹ ਦਿੱਤਾ ਜਾ ਰਿਹਾ। NACFE ਇੱਕ ਗਰੁੱਪ ਆ, ਨਾਰਥ ਅਮਰੀਕਨ ਕਾਉਂਸਲ ਫਾਰ ਫਰੇਟ ਐਫੀਸ਼ੀਐਂਸੀ, ਉਹ ਇਹ ਗਰੁੱਪ ਮੰਨਦੀ ਹੈ ਵੀ ਜਿਹੜਾ ਜ਼ੀਰੋ ਇਮਿਸ਼ਨ ਵਹੀਕਲਸ ਦੇ ਵੱਲ ਨੂੰ ਵਧਣਾ ਆ, ਜਿਹੜੇ ਆਉਂਦੇ ਕਈ ਦਹਾਕੇ ਲੱਗ ਜਾਣਗੇ, ਤੇ ਹਾਈਡਰੋਜਨ ਪਾਵਰਡ ਟਰੱਕਸ ਜਿਹੜੇ ਉਹ ਬੈਸਟ ਆਪਸ਼ਨ ਇਸ ਦੇ ਵਿੱਚ ਰਹਿਣ ਵਾਲੀ ਆ। ਹਾਈਡਰੋਜਨ ਟਰੱਕਸ ਲੌਂਗ ਹਾਲ ਫਿਊਚਰ ਜਿਹੜਾ ਆ ਉਸ ਦੇ ਵਜੋਂ ਜਿਹੜਾ ਇਸ ਨੂੰ ਦੇਖਿਆ ਜਾ ਰਿਹਾ। ਫੋਰਟ ਵੇਨ ਇੰਡੀਆਨਾ ਦੀ ਇੱਕ ਰਿਸਰਚ ਆਰਗੇਨਾਈਜੇਸ਼ਨ ਹੈ, ਉਹ ਇਸ ਚੀਜ਼ ਨੂੰ ਮੰਨਦੀ ਆ, ਦਮ ਭਰਦੀ ਆ ਵੀ ਹਾਈਡਰੋਜਨ ਹੀ ਭਵਿੱਖ ਜਿਹੜਾ ਉਹ ਹੋਊਗਾ। ਕਹਿੰਦੇ ਵੀ ਰਾਈਟ ਨਾਓ ਜਿਹੜੇ ਕਰੰਟ ਫਿਊਲਸ ਨੇ, ਡੀਜ਼ਲ ਤੇ ਜਿਹੜੇ ਅਲਟਰਨੇਟਿਵਸ ਆ ਰਹੇ ਆ ਮਾਰਕੀਟ ਪਲੇਸ ਦੇ ਵਿੱਚ, ਉਹਨਾਂ ਨੇ ਤਾਂ ਜਿਹੜਾ ਭਵਿੱਖ ਆ ਉਸ ਨੂੰ ਰੱਖਣਾ ਹੀ ਆ, ਉਹਨਾਂ ਨੇ ਕੰਟੀਨਿਊ ਕਰਨਾ ਹੀ ਆਪਣਾ ਜਿਹੜਾ ਰੋਲ ਨਿਭਾਉਂਦੇ ਹੋਏ, ਪਰ ਹਾਈਡਰੋਜਨ ਦੇ ਉੱਤੇ ਲੱਗਦਾ ਆ ਵੀ ਜ਼ਿਆਦਾ ਜਿਹੜਾ ਉਹ ਜ਼ੋਰ ਲੱਗੇਗਾ। ਬੈਟਰੀ ਇਲੈਕਟ੍ਰਿਕ ਟਰੱਕਸ ਹੈਵੀ ਡਿਊਟੀ ਪੇਲੋਡ ਦੇ ਨਾਲ 600-700 ਮੀਲ ਦਿਹਾੜੀ ਦੇ ਵਿੱਚ ਚੱਲਣ ਲਾਇਕ ਹੋ ਸਕਣਗੇ ਆਉਣ ਵਾਲੇ ਸਮੇਂ 'ਚ ਜਾਂ ਨਹੀਂ, ਉਹਦੇ ਬਾਰੇ ਤਾਂ ਅਜੇ ਕੋਈ ਨਹੀਂ, ਰਿਸਰਚ ਜਿਹੜੀ ਉਹ ਚੱਲੀ ਜਾਂਦੀ ਆ। ਪਰ ਹੁਣ ਨਾਲ ਦੇ ਨਾਲ ਜਿਹੜੀ ਇੰਡਸਟਰੀ ਆ ਇਲੈਕਟ੍ਰਿਕ ਦੇ ਨਾਲ ਹੁਣ ਹਾਈਡਰੋਜਨ ਦੇ ਉੱਤੇ ਵੀ ਜਿਹੜਾ ਪੂਰਾ ਜ਼ੋਰ ਲਗਾ ਰਹੀ ਹੈਗੀ ਆ। ਤੇ ਕੁਝ ਕੁ ਕਾਲਰ ਜਿਹੜੇ ਹਰਜੋਤ ਸਿੰਘ ਜੀ ਜੁੜ ਰਹੇ, ਆਪਾਂ ਉਹਨਾਂ ਦੇ ਵੀ ਵਿਚਾਰ ਲੈਂਦੇ ਆ। ਜੁੜੇ ਨੇ ਆਪਣੇ ਨਾਲ ਬੂਟਾ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਹਰਜੋਤ ਸਿੰਘ ਜੀ, ਖਾਲਸਾ ਜੀ ਤੇ ਰਾਜਕਰਮਵੀਰ ਜੀ ਤੇ ਪੰਜਾਬੀ ਰੇਡੀਓ ਦੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤਾਂ ਹੁਣੇ ਰੇਡੀਓ ਔਨ ਕੀਤਾ ਸੀਗਾ ਤੇ ਉਹਦੇ ਚ ਮੈਨੂੰ ਪਤਾ ਲੱਗਾ ਵੀ ਆ ਮੁੰਡਾ ਜਿਹੜਾ ਮਰਿਆ ਵਿਚਾਰਾ ਖਰਾਬ ਹੋਣ ਕਰਕੇ। ਅੱਛਾ ਜੀ, ਪਹਿਲੀ ਗੱਲ ਤਾਂ ਚਲੋ ਕਿਸੇ ਦਾ ਕੁਦਰਤੀ ਮਸ਼ੀਨਰੀ ਆ, ਪਤਾ ਨਹੀਂ ਲੱਗਦਾ ਕਿੱਥੇ ਖਰਾਬ ਹੋਣਾ। ਇੱਕ ਤਾਂ ਤੁਹਾਡੇ ਸੇਫਟੀ ਵੈਸਟ ਹੋਣੀ ਚਾਹੀਦੀ, ਤੇ ਇੱਕ ਜਦੋਂ ਸੜਕ ਤੇ ਕੰਨੀ ਦੇ ਕੱਢ ਕੇ ਇਹਨਾਂ ਤੇ ਪਹਿਲਾਂ ਪੁਲਿਸ ਨੂੰ ਕਾਲ ਕਰੋ ਵੀ ਭਾਈ ਮੇਰਾ ਟਰੱਕ ਇੱਥੇ ਖਰਾਬ ਆ, ਜਿੱਥੇ ਰਾਸ਼ ਵਾਲਾ ਏਰੀਆ, ਤੇ ਹੌਲੀ ਹੌਲੀ ਅੱਧੀ ਲਾਈਨ ਬਲੌਕ ਹੋਰ ਕਰ ਲਓ ਦੂਜੇ ਨਾਲ ਦੀ, ਰੈੱਡ ਕੋਨਾ ਰੱਖ ਕੇ, ਰੈੱਡ ਕੋਨਾ ਰੱਖੋ ਹੌਲੀ ਹੌਲੀ ਬਚਾ ਕੇ। ਤੇ ਜਦੋਂ ਵੀ ਤੁਸੀਂ ਟਰੱਕ ਦੇ ਵਿੱਚ ਚੜ੍ਹਨਾ ਜਾਂ ਉਤਰਨਾ, ਤੇ ਪੈਸੇਂਜਰ ਸਾਈਡ ਵਾਲੀ ਪਾਸੇ ਦੀ ਚੜ੍ਹੋ ਉਤਰੋ। ਇਹ ਡਰਾਈਵਰ ਵਾਲੇ ਪਾਸੇ ਜਿੱਦਾਂ ਟ੍ਰੈਫਿਕ ਚੱਲਦਾ ਉਧਰ ਦੀ ਕਦੇ ਵੀ ਨਾ ਉਤਰੋ ਤੇ ਕਦੇ ਵੀ ਨਾ ਚੜ੍ਹੋ। ਤੇ ਚੱਕਰ ਦੂਜਾ ਨੰਬਰ ਇਹ ਆ ਜਾਂਦਾ ਵੀ ਜਿਵੇਂ ਸਾਡੇ ਵੀ ਨਾ ਕਿਤੇ ਕੰਪਨੀ ਸੀ ਨੇੜੇ, ਤੇ ਉਹ ਮੁੰਡਾ ਵਿਚਾਰਾ ਲਾਈਟਾਂ ਚੈੱਕ ਕਰਨ ਲੱਗਾ ਸਾਈਡ ਤੇ ਮਗਰੋਂ ਆਇਆ ਪਿੱਕੇ ਵਾਲਾ, ਉਹਨੇ ਮਾਰਿਆ ਚਲਾ ਕੇ। ਜਿਹੜਾ ਗੱਭਰੂ ਮੁੰਡਾ ਉਹ ਵੀ ਮਸਾਂ ਗ੍ਰੀਨ ਕਾਰਡ ਉਹਨੂੰ ਮਿਲਿਆ ਸੀ, ਪਹਿਲਾਂ ਕੀਨੀਆਂ ਦੀ ਜੇਲ੍ਹ ਚੋਂ ਵਿਚਾਰਾ ਆਇਆ ਸੀਗਾ। ਤੇ ਮੱਛਰ ਉਹ ਚਿੱਚੜ ਨੇ ਤੋੜ ਕੇ ਉਹਦਾ ਸਰੀਰ ਐ ਖਾਦੇ, ਜੋ ਮਾਤਾ ਦੇ ਵੱਡੇ
ਬਣਾਏ ਉਹਨਾਂ ਨਾਲ ਅੰਕਲ ਜੀ ਮੈਂ ਤਾਂ ਐ ਕਰਕੇ ਆਇਆ ਸੀ ਤੇ ਆਹ ਵੇਲੋ ਹੁਣ ਆਹ ਹੋ ਗਿਆ ਇੰਨੇ ਚਿਰ ਚ ਵਿਚਾਰੇ ਨੂੰ। ਉਹਦੇ ਨਾਲ ਮੈਂ ਇੱਕ ਵਾਰੀ ਜਾਣ ਦਾ ਮੌਕਾ ਮਿਲਿਆ ਸੀਗਾ ਤੇ ਐਡਾ ਬੰਦਾ ਚੰਗਾ ਭਲਾ ਮਾਨਸ ਸੀ। ਇਹ ਪਤਾ ਨਹੀਂ ਲੱਗਦਾ ਪਰ ਥੋੜੀ ਜਿਹੀ ਸੇਫਟੀ ਜ਼ਰੂਰ ਵਰਤੋ। ਤੇ ਆ ਜਿਹੜਾ ਹਾਈਡਰੋਜਨ ਵਾਲਾ ਜੀ ਇਹ ਤਾਂ ਉਦੋਂ ਬੰਬ ਬਣ ਜਾਣਾ। ਅੱਗ ਲੱਗਣ ਵਾਲਾ ਮਾੜੀ ਜੀ ਪਾਈਪ ਲੀਕ ਹੋਈ ਤਾਂ ਹਾਈਡਰੋਜਨ ਨੂੰ ਤਾਂ ਉਦੋਂ ਹੀ ਅੱਗ ਲੱਗ ਜਾਂਦੀ ਹੈ। ਇਹੀ ਤੇ ਗੱਲ ਆ ਜੀ। ਹੁਣ ਇੱਥੇ ਤਾਂ ਦੇਖਣਾ ਹੈ ਇਹਨਾਂ ਨੇ, ਜਿਹੜੀ ਰਿਸਰਚ ਵਾਲੇ ਆ ਇਹਨਾਂ ਦਾ ਕੰਮ ਹੀ ਇਹ ਆ। ਹੁਣ ਇਲੈਕਟ੍ਰਿਕ ਨੂੰ ਵੀ ਡਰ ਆ, ਡੀਜ਼ਲ DPF ਵਾਲੇ ਵਿਚਾਰੇ ਸਾਰੇ ਰੋਂਦੇ ਆ, ਕਹਿੰਦੇ ਵੀ ਇਹਦੇ ਕਰਕੇ ਅੱਗ ਬਹੁਤ ਲੱਗਦੀ ਆ। ਕਿੰਨਾ ਕੁਛ ਤਾਂ ਜਿਹੜਾ ਉਹ ਹੋ ਰਿਹਾ ਆ, ਹੁਣ ਕਰੇ ਕੀ ਕੋਈ ਇਹਨਾਂ ਦਾ। ਹਾਂਜੀ ਹਾਈਡਰੋਜਨ ਤਾਂ ਖਾਸ ਕਰਕੇ ਆ ਜੀ। ਦੂਜਾ ਤਾਂ ਜੇ ਸਲੋ ਹੋ ਗਈ ਇਹਨੂੰ ਤਾਂ ਨਾਲ ਦੀ ਨਾਲ ਇਹਨਾਂ ਦਾ ਲਾਟਾਂ ਛੱਡ ਦੇਣੀਆਂ ਮਾੜਾ ਜਿਹਾ ਤੱਤਾ ਤੇ ਇਹ ਤਾਂ ਪਾਈਪ ਦਾ ਕੀ ਪਤਾ ਨਾ ਕਦੋਂ ਲੀਕ ਹੋ ਜੇ। ਬਿਲਕੁਲ ਬਿਲਕੁਲ ਜੀ। ਇਹਦੇ ਤੇ ਤਾਂ ਕਮੈਂਟ ਦਿਓ ਜੀ। ਇਹ ਤਾਂ ਬਹੁਤ ਡੇਂਜਰਸ ਹੈ, ਹੈਵ ਟੂ ਹੈਵ, ਬਹੁਤ ਡੇਂਜਰਸ ਜੀ। ਚਲੋ ਠੀਕ ਹੈ ਜੀ, ਥੈਂਕ ਯੂ ਬੂਟਾ ਸਿੰਘ ਜੀ। ਚਲੋ ਇਹ ਚਲੋ ਤੁਸੀਂ ਸਾਨੂੰ ਦੱਸਿਆ, ਥੈਂਕ ਯੂ ਇਸ ਚੀਜ਼ ਦੇ ਲਈ। ਪਰ ਜਿਹੜੇ ਇਸ ਚੀਜ਼ ਦੇ ਉੱਤੇ ਕਰ ਰਹੇ ਆ, ਜਦੋਂ ਇਹ ਫੀਡਬੈਕ ਮੰਗਣ ਤਾਂ ਤੁਸੀਂ ਆਪਣੇ ਜਿਹੜੇ ਕੰਸਰਨ ਆ ਉਹ ਜ਼ਰੂਰ ਦੱਸਿਆ ਕਰੋ ਵੀ ਇੱਦਾਂ ਕਿੱਦਾਂ ਖਤਰਾ। ਆਪਾਂ ਨੂੰ ਕਿੰਨੀਆਂ ਹਰਜੋਤ ਸਿੰਘ ਜੀ ਕਾਲਾਂ ਆਉਂਦੀਆਂ ਵੀ ਉਹ ਦੇਖੋ ਜੀ 1000 ਡਿਗਰੀ ਦੇ ਉੱਤੇ ਤਾਂ ਕਿੰਨੇ ਡਿਗਰੀ ਦੇ ਉੱਤੇ ਥੱਲੋਂ ਦੀ ਉਹ ਚੱਲ ਰਿਹਾ ਹੁੰਦਾ ਹੈ, ਉਹ ਜਿਹੜਾ ਗੈਸ ਹੁੰਦਾ ਆ ਡੈਫ ਵਾਲਾ, ਸੌਰੀ ਨਾ DPF, ਡੈਫ ਵਾਲਾ ਜਿਹੜਾ ਆ ਵੀ ਉਹਦੇ ਨਾਲ ਅੱਗ ਕਿੰਨੀਆਂ ਜਿਹੜੀਆਂ ਉਹ ਪੈਂਦੀ, ਕਿੰਨੀ ਜਲਦੀ ਅੱਗ ਜਿਹੜੀ ਉਹ ਪੈ ਜਾਂਦੀ ਆ। ਸੋ ਉਹਦਾ ਤੇ ਜਿਹੜਾ ਉਹ ਕੀਤਾ ਨਹੀਂ ਆ। ਸੋ ਹੁਣ ਇਹ ਚੀਜ਼ ਨਾ ਹੋਵੇ ਵੀ ਹਾਈਡਰੋਜਨ ਦੀ ਜਿਹੜੀ ਟੈਸਟਿੰਗ ਹੀ ਸਿੱਧੀ ਆਮ ਲੋਕਾਂ ਤੇ ਹੋਵੇ ਬਗੈਰ ਟੈਸਟ ਕੀਤੇ, ਵੀ ਉਹਨੂੰ ਮਾਰਕੀਟ ਦੇ ਵਿੱਚ ਲਿਆ ਦਿੱਤਾ ਜਾਵੇ। ਸੋ ਧਿਆਨ ਰੱਖੋ, ਚਲਾ ਕੇ ਦੇਖੋ, ਪਤਾ ਲੱਗੋ, ਵੇਟ ਕਰੋ ਵੀ ਇਹ ਕਿਸ ਤਰੀਕੇ ਦੇ ਨਾਲ ਜਿਹੜੀਆਂ ਸਾਰੀਆਂ ਚੀਜ਼ਾਂ ਚੱਲਦੀਆਂ ਨੇ। ਅਗਲੇ ਕਾਲਰ ਆਪਣੇ ਨਾਲ ਜੁੜੇ ਹਰਜਿੰਦਰ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਵੀਰ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਬੜੀ ਦੁੱਖ ਦੀ ਗੱਲ ਹੈ ਕਿ ਮੁੰਡੇ ਦੇ ਏਦਾਂ ਰੋਡ ਐਕਸੀਡੈਂਟ 'ਚ ਡੈਥ ਹੋਈ ਹੈ। ਇਸ ਮੈਟਰ ਆਫ ਕੰਸਰਨ, ਕਿਉਂਕਿ ਮੈਂ ਆਟੋ ਇੰਡਸਟਰੀ 'ਚ ਕੰਮ ਕੀਤਾ ਵੀਰ ਜੀ। 2 ਟਿਪਸ 3 ਦੇਣੀਆਂ ਤਾਂ ਬੱਚਿਆਂ ਨੂੰ ਤੇ ਇਹਨਾਂ ਸਾਰਿਆਂ ਨੂੰ। ਇੱਕ ਤੇ ਜਦੋਂ ਗੱਡੀ ਖਰਾਬ ਹੋ ਜਾਂਦੀ ਹੈ, ਤੁਸੀਂ ਵਗਦੇ ਟ੍ਰੈਫਿਕ ਵੱਲ ਨਹੀਂ ਜਾਣਾ ਤੇ ਵੀ ਤੁਹਾਡੇ ਟ੍ਰੈਫਿਕ ਤੁਹਾਡੇ ਪਿੱਛੋਂ ਨਹੀਂ ਆਉਣਾ ਚਾਹੀਦਾ। ਤੁਸੀਂ ਉਹ ਰਿਫਲੈਕਟਰ ਪਾ ਕੇ ਤੇ ਕਿਸੇ ਤਰੀਕੇ ਨਾਲ ਦੂਜੇ ਪਾਸੇ ਜਾਣਾ ਤੇ ਟ੍ਰੈਫਿਕ ਨੂੰ ਆਪਣੇ ਸਾਹਮਣੇ ਲੈਣਾ ਤੇ ਆਪਣੀ ਸੇਫਟੀ ਵਾਸਤੇ। ਇਹ ਇੱਕ ਬਹੁਤ ਵੱਡਾ ਟਿਪ ਹੈ ਜੀ। ਤੇ ਦੂਸਰੀ ਚੀਜ਼ ਇਹ ਦੱਸਣੀ ਹੈ ਕਿ ਜਿਹੜੀ ਵੀ ਗੱਡੀ ਕੋਈ ਬੰਦਾ ਚਲਾਉਂਦਾ ਹੈ ਨਾ, ਜਦੋਂ ਡਰਾਈਵਰ ਉਹਨੂੰ ਸਟੀਅਰਿੰਗ ਤੇ ਬਹਿੰਦਾ ਹੈ ਨਾ ਜੀ, ਉਹਨੂੰ ਗੱਡੀ ਦਾ ਮੈਨੂਅਲ ਜ਼ਰੂਰ ਪੜ੍ਹਨਾ ਚਾਹੀਦਾ। ਉਹਦੇ 'ਚ ਬਹੁਤ ਸੇਫਟੀ ਟਿਪਸ ਹੁੰਦੀਆਂ। ਉਹਦੇ 'ਚ ਦੱਸਦੀਆਂ ਵੀ ਗੱਡੀ 'ਚ ਆਹ ਹੋਵੇ ਤੇ ਆਹ ਕਰਨਾ, ਆਹ ਹੋਵੇ ਤੇ ਆਹ ਕਰਨਾ। ਉਹਨੂੰ ਹਾਈਲਾਈਟ ਕਰਕੇ ਰੱਖੋ, ਡਿਸਕਸ ਕਰੋ ਜਿੱਥੇ ਕਿਤੇ ਬਹਿੰਦੇ ਜੇ। ਉਹ ਮੈਨੂਅਲ ਤੁਹਾਡੀ ਕਾਫੀ ਮਦਦ ਕਰ ਸਕਦਾ ਹੈ। ਤੇ ਉਹਦੇ 'ਚ ਬੈਟਰੀ ਨੂੰ ਡਿਸਕਨੈਕਟ ਜ਼ਰੂਰ ਕਰਨਾ। ਜੇ ਕਿਤੇ ਤੁਹਾਡੀ ਗੱਡੀ ਸਟਾਪ ਹੋ ਜਾਂਦੀ ਜਾਂ ਫੇਲ ਹੋ ਜਾਂਦੀ ਹੈ, ਬਟ ਬੈਟਰੀ ਦਾ ਇੱਕ ਉਹਦਾ ਕਨੈਕਸ਼ਨ ਜਿਹੜਾ ਹੈ ਨੈਗੇਟਿਵ ਸਾਈਡ ਦਾ, ਉਹਨੂੰ ਤੁਸੀਂ ਡਿਸਕਨੈਕਟ ਕਰ ਦਿਓ। ਕੋਈ ਵੀ ਸਪਾਰਕ ਹੋਏਗਾ, ਬੈਟਰੀ ਦਾ ਬੜਾ ਵੱਡਾ ਰੋਲ ਹੁੰਦਾ ਜੀ ਉਹਦੇ ਜੀ। ਤੇ ਇਹ ਚੀਜ਼ਾਂ ਸ਼ੇਅਰ ਕਰਨੀਆਂ ਸੀ। ਤੇ ਮੈਂ ਕੱਲ ਵੀਰ ਜੀ ਇੱਕ ਤੁਹਾਨੂੰ ਈਮੇਲ ਭੇਜੀ ਸੀਗੀ, ਉਹ ਜਿਹੜਾ ਰੈਜ਼ੋਲੂਸ਼ਨ ਪਾਸ ਹੋਇਆ 14 ਅਪ੍ਰੈਲ ਨੂੰ ਸਿੱਖ ਡੇ ਕਰਾਰ ਕਰਨ ਦਾ, ਅਸੀਂ ਪਾਰਟਿਸਿਪੇਟ ਕੀਤਾ ਸੀ। ਮੈਂ ਉਹ ਸ਼ੇਅਰ ਕੀਤੀ ਹੈ ਚਿੱਠੀ, ਇੱਕ ਲਿਖ ਸਾਡੇ ਜਿਹੜੇ ਕਾਂਗਰਸਮੈਨ ਇੱਥੋਂ ਕਨਫਰਮ ਕੀਤਾ ਸੀ ਕਿ H550 ਪੇਸ਼ ਹੋਇਆ ਸੀ। 2014 ਦੀ ਚਿੱਠੀ ਹੈ ਤੇ ਉਹ ਕਿਤੇ ਦੇਖਿਓ ਜੇ ਗੱਲ ਕਰਾਂਗੇ ਆਪਾਂ। ਅਸੀਂ ਉਹਦਾ ਨਿਊਜ਼ ਸਾਂਝੀ ਕੀਤੀ ਸੀ ਕੱਲ। ਹਾਂਜੀ ਕੱਲ ਮੈਂ ਤਾਂ ਫਿਰ ਮੈਂ ਤੁਹਾਡੇ ਬੰਦੇ ਨਾਲ ਗੱਲ ਕਰਕੇ ਉਹ ਕਹਿੰਦਾ ਸੀ ਜੀ ਮੈਨੂੰ ਚਿੱਠੀ ਭੇਜੋ ਤੇ ਫਿਰ ਅਸੀਂ ਗੱਲ ਕਰਾਂਗੇ ਤੁਹਾਡਾ। ਤਾਂ ਮੈਂ ਉਹ ਚਿੱਠੀ ਭੇਜਤੀ ਸੀ ਈਮੇਲ 'ਚ। ਹਾਂਜੀ ਠੀਕ ਹੈ ਹਰਜਿੰਦਰ ਜੀ, ਥੈਂਕ ਯੂ। ਦੇਖ ਲੈਂਦੇ ਅਸੀਂ ਹੁੰਦਾ। ਹਾਂਜੀ ਠੀਕ ਹੈ, ਹਾਂ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸੋ ਬਿਲਕੁਲ ਸੋ ਸਿੱਖਾਂ ਦਾ ਜਿਹੜਾ ਬਣਦਾ ਯੋਗਦਾਨ ਸੀਗਾ ਜੋ ਉਹਨਾਂ ਨੇ ਹੁਣ ਤੱਕ ਕੀਤੇ ਆ, ਉਸ ਨੂੰ ਮੁੱਖ ਰੱਖਦੇ ਹੋਏ ਜਿਹੜਾ ਇੱਕ ਰੈਜ਼ੋਲੂਸ਼ਨ ਲਿਆਂਦਾ ਜਾ ਰਿਹਾ ਹੈ, ਪ੍ਰਪੋਜ਼ਲ ਲਿਆਂਦਾ ਜਾ ਰਿਹਾ ਹੈ ਵੀ 14 ਅਪ੍ਰੈਲ ਆ ਉਸ ਨੂੰ ਨੈਸ਼ਨਲ ਸਿੱਖ ਡੇ ਜਿਹੜਾ ਆ ਉਹ ਮਨਾਇਆ ਜਾਵੇ, ਉਸ ਨੂੰ ਜਿਹੜਾ ਉਹ ਰੱਖਿਆ ਜਾਵੇ। ਦੇਖੋ ਇਹ ਨਹੀਂ ਆ ਵੀ ਜਿਹੜੇ ਸਿੱਖੀ ਆ ਇੱਕ ਦਿਨ ਦੇ ਲਈ ਆ ਸਿਰਫ, ਵੀ ਇਹ ਆ ਵੀ ਚਲੋ ਹਾਂ ਆਪਾਂ ਕਿਉਂਕਿ ਇਸੇ ਮਾਈਨੋਰਿਟੀ ਦੇ ਵਿੱਚ ਆ ਤੇ ਚਲੋ ਥੋੜ੍ਹਾ ਬਹੁਤਾ ਉਸ ਦੇ ਬਾਰੇ ਪਤਾ ਲੱਗਦਾ ਆ, ਉਸ ਚੀਜ਼ ਨੂੰ ਜਿਹੜਾ ਉਹ ਹੁੰਦਾ ਆ। ਇਹ ਚੰਗੀ ਜਿਹੜੀ ਇੱਕ ਪਹਿਲ ਕਦਮੀ ਜਿਹੜੀ ਉਹ ਹੁੰਦਾ। ਸੋ ਇੱਕ ਸਾਡੇ ਵੀਰ ਪੁੱਛਦੇ ਆ ਵੀ ਡਾਲਰ ਦੀ ਕੀ ਸਿਚੁਏਸ਼ਨ ਹੋਊਗੀ, ਫਿਊਚਰ ਕੀ ਆ। ਤੁਸੀਂ ਸਵੇਰ ਦਾ ਅਪਡੇਟ ਅਮਰੀਕਾ ਹਰ ਰੋਜ਼ ਸੁਣਿਆ ਕਰੋ ਤੇ ਸ਼ਾਮ ਨੂੰ ਜਿਹੜਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ, ਉਹਦੇ 'ਚ ਆਪਾਂ ਸਟਾਕ ਮਾਰਕੀਟ ਇਹ ਸਾਰਾ ਕੁਝ ਡਿਸਕਸ ਕਰਦੇ ਹੁੰਦੇ ਆ। ਸੋ ਅੱਜ ਵਾਲਾ ਜਿਹੜਾ ਸਾਡਾ ਸ਼ੋਅ ਹੈ ਸਪੈਸ਼ਲੀ ਟਰੱਕਿੰਗ ਨਾਲ ਰਿਲੇਟਡ ਜਿਹੜੇ ਮੈਟਰਸ ਆ ਉਹਨਾਂ ਨੂੰ ਲੈ ਕੇ ਹੁੰਦਾ ਜੀ। ਬਿਲਕੁਲ ਡਾਲਰ ਦਾ ਭਵਿੱਖ ਕੀ ਹੋ ਸਕਦਾ ਹੈ, ਕਿੱਦਾਂ ਹੈ, ਕਿਵੇਂ ਆ, ਕਾਫੀ ਰੌਲਾ ਗਲਾ ਅੱਜ ਦਾ ਨਹੀਂ ਕਈ ਸਾਲਾਂ ਤੋਂ ਜਿਹੜਾ ਉਸ ਦੇ ਬਾਬਤ ਪੈ ਰਿਹਾ ਹੈਗਾ ਆ। ਬਾਕੀ ਜਿਹੜਾ ਸਮਾਂ ਵੀ ਆਪਣੇ ਜਿਹੜੇ ਹਰਜੋਤ ਸਿੰਘ ਜੀ ਪ੍ਰੋਗਰਾਮ ਦਾ ਹੁਣ ਸਮਾਪਤ ਹੈਗਾ ਆ ਤੇ ਆਪਾਂ ਜਿਹੜੀਆਂ ਅੱਜ ਸੇਫਟੀ ਟਿਪਸ ਨੂੰ ਲੈ ਕੇ ਗੱਲ ਕੀਤੀ ਆ,
ਤੇ ਉਮੀਦ ਕਰਦੇ ਹਾਂ ਤੁਹਾਨੂੰ ਹੋਰ ਜਿਹੜੀਆਂ ਜਾਣਕਾਰੀ ਦਿੱਤੀਆਂ। ਇੱਕ ਜਾਂਦੇ ਜਾਂਦੇ ਜਿਹੜਾ ਦੱਸਦੇ ਜਾਈਏ, ਇੱਕ $27 ਮਿਲੀਅਨ ਦਾ ਜਿਹੜਾ ਪ੍ਰੋਜੈਕਟ ਫਲੋਰੀਡਾ ਦੇ ਵਿੱਚ ਹਰਜੋਤ ਸਿੰਘ ਜੀ ਚਲਾਇਆ ਜਾ ਰਿਹਾ ਆ, ਉਹ ਹਾਈ ਟੈਕ ਕਹਿ ਰਹੇ ਆ ਵੀ ਕੰਕਰੀਟ ਦੀ ਟੈਸਟਿੰਗ ਜਿਹੜੀ ਉਹ ਕੀਤੀ ਜਾ ਰਹੀ ਆ। ਹੁਣ ਕਿੱਦਾਂ ਉਹਨੂੰ ਕਰਨਾ ਆ, ਕਿਵੇਂ ਆ, ਇਹ ਮਲਟੀ ਈਅਰ ਪ੍ਰੋਜੈਕਟ ਦੇ ਤੌਰ ਦੇ ਉੱਤੇ ਇਸ ਨੂੰ ਦੇਖਿਆ ਜਾ ਰਿਹਾ ਆ। ਫਲੋਰੀਡਾ ਦੀ ਜਿਹੜੀ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ, ਉਹਨਾਂ ਦੇ ਅਧੀਨ ਇਹ ਜੈਕਸਨਵਿਲ ਇਲਾਕੇ ਦੇ ਉੱਤੇ 4 ਮੀਲ ਦਾ ਇਹਨਾਂ ਨੇ ਇੱਕ ਸਟ੍ਰੈਚ, ਜਿਸ ਨੂੰ ਹਾਈ ਟੈਕ ਕੰਕਰੀਟ ਕਹਿ ਰਹੇ ਆ, ਉਹ ਪਾਇਆ ਆ। ਤੇ ਜਿਹੜੀ ਕਾਊਂਟੀ ਰੋਡ 218 ਉਹਦੇ ਲਾਗੇ US 301 ਉਸ ਦੇ ਲਾਗੇ ਇਹ $27 ਮਿਲੀਅਨ ਦਾ ਪ੍ਰੋਜੈਕਟ ਆ। ਇਹ ਕੰਕਰੀਟ ਪੇਵਮੈਂਟ ਜਿਹਦੇ ਤੇ ਬੇਸ ਡਿਜ਼ਾਈਨ ਜਿਹੜਾ ਉਹ ਟੈਸਟ ਕੀਤਾ ਜਾ ਰਿਹਾ। ਕਹਿੰਦੇ ਵੀ ਜੇ ਇਹ ਕਾਮਯਾਬ ਰਹਿੰਦਾ ਆ ਤਾਂ ਹੋ ਸਕਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਰੋਡਾਂ ਦੀ ਬਣਤਰ ਆ, ਰੋਡਸ ਦੀ ਜਿਹੜੀ ਬਣਤਰ ਆ, ਉਹ ਜਿਹੜੀ ਚੇਂਜ ਹੋਣੀ ਜਿਹੜੀ ਆਪਾਂ ਨੂੰ ਓਵਰਆਲ ਦਿਖਣੀ ਜਿਹੜੀ ਉਹ ਸ਼ੁਰੂ ਹੋਵੇ। ਸੋ ਇਹ ਦੇਖੋ ਇਸ ਦੇ ਨਾਲ ਕਿੱਦਾਂ ਜਿਹੜਾ ਫਰਕ ਪੈਂਦਾ, ਕਿਉਂਕਿ ਹੁਣ ਆਪਾਂ ਦੇਖ ਰਹੇ ਹਾਂ ਰੋਡਸ ਦਾ ਭੱਠਾ ਬੈਠਾ ਆ, ਟੋਏ ਚੌਂ ਚੁਫੇਰੇ, ਗੱਡੀਆਂ ਟੁੱਟ ਰਹੀਆਂ, ਟਰੱਕਾਂ ਦਾ ਨੁਕਸਾਨ ਜਿਹੜਾ ਆ ਉਹ ਹੋ ਰਿਹਾ। ਮੇਨਟੇਨੈਂਸ ਜਿਹੜੀ ਉਹ ਇਸ ਟਾਈਮ ਵਧੀ ਪਈ ਆ, ਪਾਰਟਸ ਪਹਿਲਾਂ ਹੀ ਨਹੀਂ ਮਿਲਦੇ, ਟਾਈਮ ਇੰਨਾ ਵੱਧ ਜਿਹੜਾ ਉਸ ਨੂੰ ਠੀਕ ਕਰਾਉਣ ਦੇ ਵਿੱਚ ਲੱਗ ਰਿਹਾ ਆ। ਤੇ ਜੇ ਕੋਈ ਅਜਿਹੇ ਮਾਮਲਿਆਂ ਦੇ ਵਿੱਚ ਇੱਦਾਂ ਦੀ ਕੋਈ ਰੋਡ ਜ਼ਿਆਦਾ ਬੈਟਰ ਹੁੰਦੀ ਆ ਤਾਂ ਉਸ ਦਾ ਵੈਲਕਮ ਹੀ ਜਿਹੜੇ ਸਾਰੇ ਜਾਣੇ ਕਰਨਗੇ। ਸੋ ਫਲੋਰੀਡਾ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਦੇ ਜਿਹੜੇ ਇੰਜੀਨੀਅਰ ਆ, ਕਹਿੰਦੇ ਵੀ ਸਮੇਂ-ਸਮੇਂ ਤੇ ਇਸ ਦੇ ਜਿਹੜੇ ਸੈਂਪਲਸ ਲੈ ਕੇ ਉਹ ਚੈੱਕ ਕਰਦੇ ਰਹਿਣਗੇ ਵੀ ਇਹ ਕਾਰਗਰ ਵੀ ਸਾਬਤ ਜਿਹੜੀ ਆ ਉਹ ਸਾਬਤ ਹੁੰਦੀ ਆ ਜਾਂ ਫਿਰ ਨਹੀਂ। ਸੋ ਦੇਖੋ ਕੀ ਜਿਹੜਾ ਇਸ ਦਾ ਬਾਅਦ ਦੇ ਵਿੱਚ ਸਟੱਡੀ ਦਾ ਰਿਜ਼ਲਟ ਆਊਗਾ ਜੀ। ਹੁਣ ਲਈਏ ਜੀ ਫਿਰ ਆਪਾਂ ਇਜਾਜ਼ਤ ਹਰਜੋਤ ਜੀ, ਸਿੰਘ ਤੇ ਬਾਕੀ ਦੇ ਜਿਹੜੇ ਅੱਜ ਦੇ ਪ੍ਰੋਗਰਾਮ ਉਹਨਾਂ ਬਾਰੇ ਦੱਸਦੇ ਜਾਈਏ ਜੀ। ਅਗਲਾ ਪ੍ਰੋਗਰਾਮ ਆਤਮਿਕ ਆਨੰਦ ਗੁਰਬਾਣੀ ਦਾ ਸ਼ਬਦ ਕੀਰਤਨ ਦਾ ਜਿਹੜਾ ਉਹ ਪ੍ਰੋਗਰਾਮ ਆ ਉਹ ਤੁਹਾਡੇ ਲਈ ਪੇਸ਼ ਕੀਤਾ ਜਾਊਗਾ। ਉਹ 11 ਵਜੇ ਤੱਕ, 11 ਤੋਂ 1 ਵਜੇ ਦੇ ਵਿੱਚ ਨਜ਼ਰੀਆ, 1 ਵਜੇ ਪ੍ਰੋਗਰਾਮ ਆਵੇਗਾ ਕੁਝ ਗੱਲਾਂ ਕੁਝ ਗੀਤ, ਤੇ 2:30 ਵਜੇ ਤੱਕ 2:30 ਤੋਂ 3 ਵਜੇ ਦੇ ਵਿੱਚ ਪ੍ਰੋਗਰਾਮ ਪੇਸ਼ ਕੀਤਾ ਜਾਊਗਾ ਅੱਜ ਸਿਹਤ ਸੰਭਾਲ ਦਾ ਜਗਵੀਰ ਸਿੰਘ ਹੋਣਾ ਦੇ ਨਾਲ। ਤੇ ਫਿਰ 3 ਤੋਂ 4 ਸਾਂਝੀ ਸੱਥ, 4 ਤੋਂ ਲੈ ਕੇ 5:30 ਵਜੇ ਤੱਕ ਪ੍ਰੋਗਰਾਮ ਪੇਸ਼ ਕੀਤਾ ਜਾਊਗਾ ਇਤਿਹਾਸ ਦੇ ਝਰੋਖੇ ਚੋਂ। ਤੇ ਫਿਰ 5:40 ਦੇ ਉੱਤੇ ਅਪਡੇਟ ਕੈਲੀਫੋਰਨੀਆ, 6 ਤੋਂ 8 ਗੁਰਬਾਣੀ ਦੇ ਸ਼ਾਮ ਦੇ ਦੀਵਾਨ, ਤੇ 8:30 ਵਜੇ ਦੀਪਕ ਸ਼ਰਮਾ ਚਨਾਰਥਲ ਹੋਣਾ ਦੇ ਨਾਲ ਪ੍ਰੋਗਰਾਮ ਤੁਹਾਡੇ ਲਈ ਪੇਸ਼ ਕੀਤਾ ਜਾਊਗਾ ਖਬਰ ਤੇ ਨਜ਼ਰ। ਇੱਦਾਂ ਹੀ ਪੰਜਾਬੀ ਰੇਡੀਓ USA ਦੇ ਉੱਤੇ ਪ੍ਰੋਗਰਾਮ ਚੱਲਦੇ ਰਹਿਣਗੇ। ਲੈਂਦੇ ਹਾਂ ਜੀ ਹੁਣ ਇਜਾਜ਼ਤ ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।